ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕੁਮ ਆਦਾਬ ਵਰਜ਼ ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜਿਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਨਾ ਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਮਨਜੀਤ ਸਿੰਘ ਜੀ ਰਜ਼ਾਨੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਹਾਜ਼ਰ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਵਿਸ਼ੇ ਉੱਪਰ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਸੁਨੱਖੇ TV84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਅਸਲਾਮ ਵਾਲੇਕੁਮ। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ। ਅੱਜ 31 ਦਸੰਬਰ 2020 18 ਪੋ ਨਾਨਕਸ਼ਾਹੀ ਸੰਮਤ 552 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿਨ ਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲਫਾਮ ਕੇਬਲ ਕੈਨੇਡਾ, ਰੁਕੂ, ਜਾਦੂ ਬਾਕਸ, ਅਸ਼ਾਵਾ, ਫੇਸਬੁੱਕ TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ TV84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਇਸ ਸਾਲ ਦਾ 2020 ਦਾ ਆਪਾਂ ਅਖੀਰਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ। ਸੋ ਪੁਰਾਣੇ ਸਾਲ ਨੂੰ ਆਪਾਂ ਅਲਵਿਦਾ ਕਹਿੰਦੇ ਆ ਔਰ ਨਵੇਂ ਸਾਲ ਦਾ ਆਪਾਂ ਵੈਲਕਮ ਕਰਦੇ ਹਾਂ। ਸੋ ਜਿਸ ਤਰ੍ਹਾਂ ਕਿ 2020 ਜਿਹੜਾ ਹੈਗਾ ਉਹ ਵਕਤ ਦੇ ਹਨੇਰੇ ਵਿੱਚ ਜਿਹੜਾ ਗੁਆਚ ਰਿਹਾ ਹੈ ਔਰ ਜਿਹੜਾ ਵਰਾ 2021 ਹੈ ਉਹ ਧਰਤੀ ਦੇ ਇਸ ਪਲੈਨਟ ਦੇ ਉੱਤੇ ਦਸਤਕ ਜਿਹੜਾ ਹੈ ਉਹ ਦੇ ਰਿਹਾ ਹੈ। ਸੋ ਅਸੀਂ ਸਭ ਨੂੰ ਇਸ ਸਾਲ ਦੀਆਂ ਜੋ ਨਵਾਂ ਸਾਲ ਹੈ ਉਸ ਦੇ ਲਈ ਅਸੀਂ ਸਭ ਨੂੰ ਜਿਹੜੀਆਂ ਨੇ ਢੇਰ ਸਾਰੀਆਂ ਮੁਬਾਰਕਾਂ ਦਿੰਦੇ ਹਾਂ ਔਰ ਆਸ ਤੇ ਦੁਆ ਕਰਦੇ ਹਾਂ ਕਿ ਇਹ ਜੋ ਨਵਾਂ ਸਾਲ ਹੈ ਤੁਹਾਡੇ ਸਾਰਿਆਂ ਦੇ ਲਈ ਖੁਸ਼ੀਆਂ ਖੇੜੇ ਤਰੱਕੀਆਂ ਲੈ ਕੇ ਆਵੇ। ਸੋ ਇਸ ਦੇ ਜੋ ਪੁਰਾਣਾ ਵਰਾ ਹੈ 2020 ਹੈ ਸੋ ਉਸ ਦੇ ਬਾਬਤ ਆਪਾਂ ਗੱਲਬਾਤ ਕਰਾਂਗੇ ਕਿ ਇਹ ਸਾਰੀ ਦੁਨੀਆ ਲਈ ਜਿਹੜਾ ਇਹ 2020 ਹੈ ਇਹ ਕਿਸ ਤਰ੍ਹਾਂ ਰਿਹਾ। ਇਸ ਤੇ ਪੰਛੀ ਝਾਤ ਆਪਾਂ ਮਾਰਨ ਜਾ ਰਹੇ ਹਾਂ। ਸੋ ਡਾਕਟਰ ਸਾਹਿਬ ਦੇ ਵਿਚਾਰ ਸੁਣਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਭਾਈ ਵੀਰ ਸਿੰਘ ਜੀ ਦੀਆਂ ਇਹ ਦੋ ਲਾਈਨਾਂ ਮੇਰੇ ਦਿਮਾਗ 'ਚ ਆ ਰਹੀਆਂ ਨੇ ਕਿ ਰਹੀ ਵਾਸਤੇ ਘੱਤ ਸਮੇਂ ਨੇ ਇੱਕ ਨਾ ਮੰਨੀ, ਫੜ ਫੜ ਰਹੀ ਤਰੀਕ ਸਮੇਂ ਖਿਸਕਾਈ ਕੰਨੀ। ਵਕਤ, ਬਿਲਕੁਲ, ਟਾਈਮ, ਸਮਾਂ, ਇਹ ਲਫ਼ਜ਼ ਅਸੀਂ ਸੁਣਦੇ ਆਪਣਾ ਵਕਤ ਵੀ ਮੁਕਾ ਲਿਆ, ਆਪਣੇ ਸਮੇਂ ਵੀ ਬੀਤ ਗਏ। ਦੇਖਿਆ ਜਾਏ ਤੇ ਰੱਬ ਦੀ ਦੁਨੀਆ ਦੇ ਵਿੱਚ ਜੋ ਅਸੀਂ ਜਿਸ ਨੂੰ ਵਰਾ ਗਿਣਦੇ ਹਾਂ, ਜਿਨ੍ਹਾਂ ਨੂੰ ਅਸੀਂ ਸਾਲ ਮਿੱਥਿਆ ਸੋਲਰ ਸਿਸਟਮ ਦੇ ਨਾਲ ਜੋੜ ਕੇ, ਜੀਸਸ ਕ੍ਰਾਈਸਟ ਦੇ ਜਨਮ ਦੇ ਨਾਲ ਜੋੜ ਕੇ, ਕਿਉਂਕਿ ਜੀਸਸ ਦੇ ਜਨਮ ਦੇ ਵਰੇ ਦੇ ਨਾਲ ਹੀ 2020 ਦਾ ਅੰਤ ਹੋ ਰਿਹਾ ਔਰ 2021 ਦਾ ਆਗਾਜ਼ ਹੋ ਰਿਹਾ। ਇਹ ਸਾਰੇ ਅਸੀਂ ਆਪਣੀ ਸਹੂਲਤ ਦੇ ਲਈ ਬਣਾਏ ਨੇ। ਜੇ ਅਸੀਂ ਵੱਡੀ ਖੇਡ ਦੇਖੀਏ ਰੱਬ ਦੀ ਇਸ ਸਾਰੀ ਕਾਇਨਾਤ ਦੀ ਤੇ ਗੁਰੂ ਸਾਹਿਬ ਫਰਮਾਉਂਦੇ ਨੇ ਕਿ ਵਿਸਵੇ ਚਸਿਆ ਘੜੀਆਂ ਪਹਿਰਾਂ ਥਿੱਤੀ ਵਾਰੀ ਮਾਓ ਹੋਆ ਸੂਰਜ ਏਕੋ ਰੁੱਤ ਅਨੇਕ ਨਾਨਕ ਕਰਤੇ ਕੇ ਕੇਤੇ ਵੇਸ਼ ਭੂਸ਼ਾ ਨੂੰ ਕਹਿੰਦੇ ਨੇ, ਪਹਿਰਾਵੇ ਨੂੰ ਕਹਿੰਦੇ ਨੇ ਕਿ ਜਿਵੇਂ ਸੂਰਜ ਦੀ ਚਾਲ ਰੁੱਤਾਂ ਨੂੰ ਜਨਮ ਦਿੰਦੀ ਹੈ, ਚਾਰ ਵੈਦਰਸ ਜਿਹੜੇ ਅਸੀਂ ਗਿਣਦੇ ਹਾਂ ਉਹਦੇ ਨਾਲ ਜੁੜੇ ਹੋਏ ਨੇ। ਰਾਤ ਤੇ ਦਿਨ ਸੂਰਜ ਦੇ ਨਾਲ ਜੁੜੇ ਹੋਏ ਨੇ। ਧਰਤੀ ਸੂਰਜ ਦੇ ਦੁਆਲੇ ਚੱਕਰ ਲਾਉਂਦੀ ਹੈ, ਚੰਦਰਮਾ ਧਰਤੀ ਦੇ ਦੁਆਲੇ ਲਾਉਂਦਾ ਹੈ ਤੇ ਇਸ ਸਾਰੀ ਕਾਇਨਾਤ ਦੇ ਵਿੱਚ ਬਿਲੀਅਨਸ ਐਂਡ ਬਿਲੀਅਨਸ ਆਫ ਗੈਲੈਕਸੀਜ਼। ਔਰ ਜਦੋਂ ਜੇ ਤੁਸੀਂ ਇਹ ਸਾਰੀ ਦੁਨੀਆ ਨੂੰ ਦੇਖੋ ਜਿਹਨੂੰ ਸੌਰ ਮੰਡਲ ਕਹਿੰਦੇ ਨੇ, ਸੋਲਰ ਸਿਸਟਮ, ਤੇ ਫਿਰ ਉਹੀ ਗੱਲ ਜਿਸ ਨੂੰ ਗੁਰੂ ਨਾਨਕ ਸਾਹਿਬ ਨੇ ਫਰਮਾਇਆ ਧਰਤੀ ਹੋਰ ਪਰੇ ਹੋਰ ਤਿਸ ਤੇ ਭਾਰ ਤਲੇ ਕਵਣ ਜੋਰ। ਤੇ ਅਲਾਮਾ ਇਕਬਾਲ ਜਿਹੜੇ ਸਾਡੇ ਉਸ ਖਿੱਤੇ ਦੇ ਬਹੁਤ ਵੱਡੇ ਦਾਨਸ਼ਵਰ ਸ਼ਾਇਰ ਨੇ, ਜਦੋਂ ਕਹਿੰਦੇ ਨੇ ਕਿ ਸਿਤਾरों से आगे जहाँ और भी हैं अभी इश्क के इम्तिहान और भी हैं। ਸੋ ਇੱਕ ਪਾਸੇ
ਦੁਨੀਆ ਦਾ ਪਸਾਰਾ ਹੈ, ਜਿਹੜਾ ਕਾਇਨਾਤ ਦਾ ਪਸਾਰਾ ਰੱਬ ਦੇ ਕੋਲ ਹੈ। ਦੂਸਰੇ ਪਾਸੇ ਇਸ਼ਕ ਦੀ ਖੇਡ ਹੈ ਜੀ। ਔਰ ਇਸ਼ਕ ਉਸ ਪਿਆਰੇ ਨੂੰ, ਜਿਸ ਪਿਆਰੇ ਦੀ ਇਹ ਕਾਇਨਾਤ ਹੈ, ਜਿਸ ਦੀ ਧਰਤੀ ਹੈ, ਜਿਸ ਦਾ ਬਣਾਇਆ ਇਹ ਵਕਤ ਹੈ, ਵਕਤ ਦੇ ਨਾਲ ਅਸੀਂ ਆਪਣੀ ਡੈਸਟੀਨੀ ਵੀ ਜੋੜ ਕੇ ਕਹਿੰਦੇ ਹਾਂ ਕਿ ਅੱਜ ਕੱਲ੍ਹ ਸਾਡੇ ਤੇ ਬਹੁਤ ਮਾੜਾ ਵਕਤ ਚੱਲ ਰਿਹਾ ਹੈ, ਹੁਣ ਸਾਡਾ ਚੰਗਾ ਵਕਤ ਸ਼ੁਰੂ ਹੋਏਗਾ। ਉਹਨੂੰ ਸਮਝਣ ਦੇ ਲਈ ਫਿਰ ਅਸੀਂ ਦਿਨ ਔਰ ਰਾਤ ਦੀ ਗੱਲ ਕਰਦੇ ਹਾਂ ਕਿ ਰਾਤ ਜਿੰਨੀ ਮਰਜ਼ੀ ਹਨੇਰੀ ਹੋਏ, ਜਿੰਨੀ ਮਰਜ਼ੀ ਕਾਲੀ ਬੋਲੀ ਰਾਤ ਹੋਏ, ਫਿਰ ਵੀ ਸੂਰਜ ਚੜ੍ਹਦਾ ਹੈ, ਚਾਨਣ ਹੁੰਦਾ ਹੈ। ਦੁੱਖ ਤੇ ਸੁੱਖ ਇਹ ਕੱਪੜਿਆਂ ਵਾਂਗ ਨੇ। ਗੁਰੂ ਸਾਹਿਬ ਨੇ ਫਰਮਾਇਆ, ਦੁੱਖ ਸੁੱਖ ਦੋਵੇਂ ਕੱਪੜੇ ਪਹਿਰੇ ਜਾਏ ਮਨੁੱਖ, ਕਿ ਜਿਵੇਂ ਅਸੀਂ ਇੱਕ ਕੱਪੜਾ ਬਦਲ ਕੇ ਦੂਸਰਾ ਪਾਉਂਦੇ ਹਾਂ, ਇਵੇਂ ਹੀ ਅਸੀਂ ਜਿਹੜਾ ਹੈ ਉਹ ਦੁੱਖ ਤੇ ਸੁੱਖ ਸਾਡੇ ਲਈ ਇਹੋ ਜਿਹੇ ਕੱਪੜਿਆਂ ਵਾਂਗ ਨੇ। ਇਹ ਇੱਕ ਰੱਬ ਦੀ ਕਾਇਨਾਤ 'ਚ ਰੱਬ ਦੀ ਖੇਡ ਹੈ। ਹਾਂ, ਅਸੀਂ ਆਪਣੀ ਜਦੋਂ ਅੱਖ ਖੋਲ੍ਹਦੇ ਹਾਂ ਇਸ ਧਰਤੀ ਦੇ ਉੱਤੇ, ਜਦੋਂ ਖੁਸ਼ੀਆਂ ਮਨਾਈਆਂ ਜਾਂਦੀਆਂ, ਨਵੀਂ ਆਮਦ ਜਿਹੜੀ ਹੈ ਪਰਿਵਾਰ ਦੇ ਵਿੱਚ ਹੁੰਦੀ ਹੈ, ਤੇ ਫਿਰ ਸਾਡਾ ਸਫ਼ਰ ਸ਼ੁਰੂ ਹੁੰਦਾ ਹੈ। ਅਸੀਂ ਆਪਣੇ ਵਰ੍ਹੇ ਗਿਣਨਾ ਸ਼ੁਰੂ ਕਰਦੇ ਹਾਂ। ਉਸ ਦੇ ਅਸੀਂ ਜਨਮ ਦਿਨ ਮਨਾਉਂਦੇ ਹਾਂ ਕਿ ਭਾਈ ਹੁਣ ਇੰਨੇ ਸਾਲ ਹੋ ਗਏ, ਔਰ ਹਰ ਸਾਲ ਸੈਲੀਬ੍ਰੇਸ਼ਨ ਹੁੰਦੀ ਹੈ। ਹਾਲਾਂਕਿ ਕਬੀਰ ਸਾਹਿਬ ਇਹ ਯਾਦ ਦਹਾਨੀ ਕਰਵਾਉਂਦੇ ਨੇ ਕਿ ਜਨਨੀ ਜਾਨਤ ਸੁਤ ਵੱਡਾ ਹੋਤ ਹੈ, ਇਤਨਾ ਕੁ ਨਾ ਜਾਣੇ, ਜੇ ਦਿਨ ਦਿਨ ਅਵਧ ਘਟਤ ਹੈ, ਮੋਰ ਮੋਰ ਕਰ ਅਦਕ ਲਾਡ ਧਰ, ਪੇਖਤ ਹੀ ਜਮ ਰਾਓ ਹਸੈ, ਐਸਾ ਤੈਂ ਜਗ ਭਰਮ ਲਾਇਆ, ਕੈਸੇ ਬੂਝੇ ਜਬ ਮੋਇਆ ਹੈ ਮਾਇਆ। ਕਿ ਜਿਉਂ-ਜਿਉਂ ਅਸੀਂ ਸੈਲੀਬ੍ਰੇਟ ਕਰਦੇ ਹਾਂ ਤੇ ਜਮਰਾਜ, ਮੌਤ ਦਾ ਫਰਿਸ਼ਤਾ, ਐਂਜਲ ਆਫ ਡੈਥ, ਉਹ ਹੱਸ ਰਿਹਾ ਹੁੰਦਾ ਹੈ ਕਿ ਭਾਈ ਦੇਖੋ ਇਹ ਮਾਂ ਆਪਣੇ ਬੱਚੇ ਨਾਲ, ਬੱਚੀ ਨਾਲ ਲਾਡ ਕਰ ਰਹੀ ਹੈ, ਮੇਰਾ ਮੇਰਾ ਕਹਿ ਰਹੀ ਹੈ, ਪਰ ਇਹ ਤਾਂ ਮੇਰਾ ਹੈ ਕਿਉਂਕਿ ਇਹ ਮੇਰੇ ਵੱਲ ਤੁਰਿਆ ਆ ਰਿਹਾ। ਔਰ ਲੇਕਿਨ ਇਹ ਇੱਕ ਦੁਨੀਆ ਦੀ ਹਕੀਕਤ ਹੈ ਕਿ ਅਸੀਂ ਬਹੁਤ ਵਾਰ ਇਸ ਖੇਡ ਦੇ ਵਿੱਚ ਗਵਾਚ ਜਾਂਦੇ ਹਾਂ, ਤੇ ਜਦੋਂ ਇਸ ਖੇਡ ਨੂੰ ਖੇਡਦੇ ਹਾਂ ਕਿਤੇ ਸੱਟ ਲੱਗਦੀ ਹੈ, ਕਿਤੇ ਪੀੜ ਹੁੰਦੀ ਹੈ, ਕਿਤੇ ਦੁੱਖ ਹੁੰਦਾ ਹੈ, ਤੇ ਅਸੀਂ ਸ਼ਿਕਾਇਤ ਕਰਦੇ ਹਾਂ। ਤੇ ਬਹੁਤ ਵਾਰ ਜਦੋਂ ਸ਼ੁਕਰ ਦੀ ਗੱਲ ਹੁੰਦੀ ਹੈ, ਕੁਝ ਸੁੱਖ ਮਿਲਦਾ ਹੈ, ਤੇ ਅਸੀਂ ਸ਼ੁਕਰਗੁਜ਼ਾਰੀ 'ਚ ਨਹੀਂ ਹੁੰਦੇ। ਇਹ ਇੱਕ ਖੇਡ ਹੈ। ਔਰ ਭਾਈ ਸਾਹਿਬ, ਭਾਈ ਵੀਰ ਸਿੰਘ ਹੋਰਾਂ ਦੀਆਂ ਇਹ 4 ਲਾਈਨਾਂ ਨੇ, ਉੱਚਾ ਉੱਠ ਜਿਮੀ ਤੋਂ ਪਿਆਰੇ, ਤੈਨੂੰ ਖੰਭ ਰੱਬ ਨੇ ਲਾਏ, ਉਹ ਕਿਉਂ ਰਿੜੇ ਗੋਡਿਆਂ ਪਰਨੇ, ਜੋ ਉੱਡ ਅਸਮਾਨੀ ਜਾਏ। ਉੱਚਾ ਉੱਠ ਜਿਮੀ ਤੋਂ ਪਿਆਰੇ, ਤੈਨੂੰ ਖੰਭ ਰੱਬ ਨੇ ਲਾਏ, ਉਹ ਕਿਉਂ ਰਿੜੇ ਗੋਡਿਆਂ ਪਰਨੇ, ਜੋ ਉੱਡ ਅਸਮਾਨੀ ਜਾਏ। ਸੋ ਇਹ ਹੈ ਕਿ ਇਹ ਸਾਰਾ ਜ਼ਮੀਨ ਔਰ ਅਸਮਾਨ, ਜਿਸ ਨੂੰ ਅਗੇਨ ਅਲਾਮਾ ਇਕਬਾਲ ਨੇ ਕਿਹਾ ਕਿ ਬਈ ਨਾ ਤੂੰ ਜ਼ਮੀਨ ਕੇ लिए ਨਾ ਆਸਮਾਂ ਕੇ लिए, ਕਿ ਤੇਰਾ ਵਜੂਦ ਹੀ ਕਿਸੇ ਹੋਰ ਗੱਲ ਲਈ ਹੈ। ਇਹ ਸਾਰੇ ਕੁਝ ਜ਼ਮੀਨ ਅਸਮਾਨ ਤੇਰੇ ਲਈ ਨੇ, ਪਰ ਇਹ ਤੇਰੇ ਲਈ ਤਾਂ ਨੇ ਕਬੀਰ, ਜੇ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ ਹੋਏ। ਇਸ ਦੀ ਸਮਝ ਇਸ ਕਾਇਨਾਤ ਦੀ ਉਦੋਂ ਹੀ ਹੁੰਦੀ ਹੈ ਜਦੋਂ ਤੁਸੀਂ ਪਿਆਰੇ ਦਾ ਹਿੱਸਾ ਬਣ ਜਾਂਦੇ ਹੋ, ਉਸ ਇਸ਼ਕ ਦੇ ਇਮਤਿਹਾਨ 'ਚ ਪਾਸ ਹੋ ਕੇ ਉਸ ਮੁਕਾਮ ਨੂੰ ਹਾਸਲ ਕਰ ਲੈਂਦੇ ਹੋ, ਜਿਹਦੇ 'ਚ ਫਿਰ ਤੁਹਾਨੂੰ ਇਹ ਨਜ਼ਰ ਆਉਂਦਾ ਹੈ ਕਿ ਜੋ ਕੁਝ ਵਾਪਰ ਰਿਹਾ ਹੈ ਉਹ ਵੀ ਉਹਦੇ ਭਾਣੇ 'ਚ ਹੈ, ਜੋ ਕੁਝ ਵਾਪਰਿਆ ਉਹ ਵੀ ਉਹਦੇ ਭਾਣੇ 'ਚ ਹੈ, ਜੋ ਕੁਝ ਵਾਪਰੇਗਾ ਉਹ ਵੀ ਉਹਦੇ ਭਾਣੇ 'ਚ ਵਾਪਰੇਗਾ। ਔਰ ਸਾਡਾ ਕੰਮ ਹੁਕਮ ਮੰਨਣਾ ਹੈ। ਸਾਨੂੰ ਤਾਂ ਇਸ ਰਸਤੇ ਤੋਰਿਆ ਹੁਕਮ ਰਜ਼ਾਈ ਚੱਲਣਾ, ਨਾਨਕ ਲਿਖਿਆ ਨਾਲ, ਹੁਕਮ ਦੇ ਵਿੱਚ ਰਹਿਣਾ, ਰਜ਼ਾ ਦੇ ਵਿੱਚ ਰਹਿਣਾ। ਹੁਣ ਇਹ ਗੱਲਾਂ ਜਿਸ ਦੁਨੀਆ ਦੀਆਂ ਨੇ, ਕਈ ਵਾਰ ਝਲਕਾਰਾ ਜਾਂ ਇੱਕ ਉਸ ਕਿਸਮ ਦਾ ਠੁਮਕਾ ਵੱਜਦਾ ਹੈ ਉਸ ਪਾਸੇ ਨੂੰ, ਤੇ ਤੁਸੀਂ ਸੋਚਣ ਲੱਗਦੇ ਹੋ ਕਿ ਵਾਕਿਆ ਹੀ ਫਰੀਦਾ ਕਿੱਥੇ ਤੇਰੇ ਮਾਪਿਓ, ਕਿੱਥੇ ਤੈਂਡੇ ਮਾਪਿਆਂ ਜਿਨੀ ਤੂੰ ਜਣੇ ਹੋਏ, ਕਿ ਜਿਨ੍ਹਾਂ ਨੇ ਤੈਨੂੰ ਜਣਿਆ ਸੀ ਤੇਰੇ ਮਾਪਿਓ ਕਿੱਥੇ ਨੇ। ਇਹ ਜਿਹੜੇ ਪਲ ਨੇ ਤੁਹਾਨੂੰ ਹਕੀਕਤ ਦੇ ਰੂਬਰੂ ਕਰਦੇ ਨੇ, ਪਰ ਫਿਰ ਦੁਨੀਆ ਦਾ ਝਟਕਾ ਵੱਜਦਾ ਹੈ, ਮਾਇਆ ਰਾਣੀ ਦਾ ਝਟਕਾ ਵੱਜਦਾ ਹੈ, ਤੇ ਉਹ ਕਹਿੰਦੇ ਆ ਇਹ ਜੱਗ ਮਿੱਠਾ, ਅਗਲਾ ਕਹਿੰਦੇ ਡਿੱਠਾ, ਮਾਣ ਲੈ ਮੌਜਾਂ ਕਰ ਲੈ। ਹਾਂ, ਇਹ ਜਿਵੇਂ ਉਹਨੇ ਕਿਹਾ ਕਿ ਇਹ ਅੱਖੀਓ ਮੇਰੀਓ
ਤੱਕਣਾ ਤੁਹਾਡਾ ਕੰਮ, ਕੌਣ ਕਹੇ ਤੁਸੀਂ ਤੱਕੋ ਨਾ, ਇੱਕ ਪਾਸੇ ਇਹ ਹੈ ਤੇ ਬਿਲਕੁਲ ਦੂਸਰੇ ਪਾਸੇ ਇਹ ਹੈ, ਇਹ ਨੇਤਰੋ ਮੇਰਿਓ ਹਰ ਤੁਮ ਮੈਂ ਜੋਤ ਧਰੀ, ਹਰ ਬਿਨ ਅਵਰ ਨਾ ਦੇਖੋ ਕੋਈ, ਨਦਰੀ ਹਰ ਨਿਹਾਰਿਆ। ਕਿ ਜੇ ਤੁਹਾਡੀ ਨਿਗਾਹ ਦੇ ਵਿੱਚ ਇਹ ਪਰਮ ਸੱਚ ਹੈ, ਅਲਟੀਮੇਟ ਟਰੂਥ ਹੈ, ਤੇ ਜਿੱਧਰ ਤੁਸੀਂ ਫਿਰ ਨਜ਼ਰ ਮਾਰੋਗੇ, ਜਤ ਦੇਖਾਂ ਤਤ ਤੂੰ, ਫਿਰ ਹਰ ਇਨਸਾਨ ਦੇ ਵਿੱਚ ਵੀ ਉਸ ਰੱਬ ਦਾ ਝਲਕਾਰਾ ਹੋਏਗਾ, ਹਰ ਪਸ਼ੂ ਪੰਛੀ ਦੇ ਵਿੱਚ ਵੀ ਹੋਏਗਾ, ਉਸ ਦੀ ਵਨਸਪਤੀ ਦੇ ਵਿੱਚ ਵੀ ਹੋਏਗਾ, ਸਮੁੰਦਰਾਂ ਦਰਿਆਵਾਂ ਉਜਾੜਾਂ ਦੇ ਵਿੱਚ ਵੀ ਜਾ ਕੇ ਤੁਸੀਂ ਇਹੀ ਕਹੋਗੇ, ਵਾਹ ਵਾਹ ਵਾਹ, ਕਿਆ ਵਾਹੋ ਵਾਹੋ ਕਾ ਕੀਆ ਤਮਾਸ਼ਾ, ਕਿ ਕਿੰਨਾ ਵੱਡਾ ਤਮਾਸ਼ਾ ਉਸ ਵਾਹਿਗੁਰੂ ਨੇ ਰਚਿਆ ਹੋਇਆ ਹੈ। ਔਰ ਤੁਸੀਂ ਵਿਸਮਾਦ ਦੇ ਵਿੱਚ, ਵਾਹ ਵਾਹ ਦੇ ਵਿੱਚ ਹੀ ਤੁਹਾਡੀ ਜ਼ਿੰਦਗੀ ਗੁਜ਼ਰੇਗੀ। ਪਰ ਇਸ ਦੇ ਉਲਟ ਜਦੋਂ ਅਸੀਂ ਸੀਮਤ ਦਾਇਰੇ ਦੇ ਵਿੱਚ ਰਹਿੰਦੇ ਹਾਂ, ਇਨਸਾਨ ਨੂੰ ਵੀ ਜਿਹੜਾ ਕਿ ਸਾਡਾ ਫੈਲੋ ਬੀਇੰਗ ਹੈ, ਬਰਾਬਰ ਰੱਬ ਨੇ ਕ੍ਰੀਏਟ ਕੀਤਾ ਹੈ, ਸਾਡਾ ਸਮਾਜ ਬਣਾਇਆ, ਪਰ ਅਸੀਂ ਜੇ ਨਫ਼ਰਤਾਂ ਪਾਲਦੇ ਹਾਂ, ਅਸੀਂ ਅਨਾਚ ਜਿਉਂਦੇ ਹਾਂ, ਅਸੀਂ ਈਰਖਾ ਹਸਦ ਦੇ ਵਿੱਚ ਜਿਉਂਦੇ ਹਾਂ, ਇੱਕ ਦੂਸਰੇ ਦਾ ਹੱਕ ਖੋਣਾ ਚਾਹੁੰਦੇ ਹਾਂ, ਤੇ ਫਿਰ ਉਹ ਕੁਛ ਹੀ ਵਾਪਰਦਾ ਹੈ ਜੋ ਜਿਹਾ ਅਸੀਂ ਇਸ ਵਰਾ 2020 ਦੇ ਵਿੱਚ ਦੇਖਿਆ। ਔਰ ਅੱਜ ਜਦੋਂ ਤਬਸਰੇ ਹੋ ਰਹੇ ਨੇ 2020 ਤੇ, ਦੁਨੀਆ ਦੇ ਵਿੱਚ ਸਿਆਸਤ ਕੀ ਵਾਪਰਿਆ, ਇਕਨੋਮਿਕਲੀ ਕੀ ਵਾਪਰਿਆ, ਦੂਜਾ ਉਹ ਸਭ ਬੈਕ ਸਟੇਜ ਤੇ ਡਿਸਕਸ ਹੋ ਰਿਹਾ ਹੈ। ਸਭ ਤੋਂ ਉੱਪਰ ਹੈ ਕੋਵਿਡ-19। ਔਰ ਇਹ ਅਫਸੋਸ ਦੀ ਗੱਲ ਹੈ ਕਿ ਇੰਨਾ ਵੱਡਾ ਝਟਕਾ ਉਸ ਮਨੁੱਖਤਾ ਨੂੰ, ਜਿਸ ਨੇ ਤਾਰਿਆਂ ਸਿਆਰਿਆਂ ਦੀਆਂ ਬਾਤਾਂ ਹੀ ਨਹੀਂ ਸੀ ਪਾਈਆਂ, ਉਹਨਾਂ ਤੱਕ ਪਹੁੰਚ ਕਰ ਲਈ ਸੀ, ਜਿੱਥੇ ਇੱਕ ਨਵਾਂ ਸਮਾਜ, ਨਵੀਆਂ ਵੈਲਿਊਜ਼, ਜਿਸ ਦੇ ਵਿੱਚ ਉਸ ਪਰਮ ਪਿਤਾ, ਉਸ ਖਾਲਕ ਮਾਲਕ ਦੀ ਥਾਂ ਨਹੀਂ ਸੀ, ਹਿਊਮਨ ਮਾਈਂਡ ਦੇ ਸਿਰ ਦੇ ਉੱਤੇ ਅਸੀਂ ਬਣਾ ਰਹੇ ਸੀ। ਪਰ ਇਸ ਕੋਵਿਡ-19 ਨੇ ਸਾਨੂੰ ਇਹ ਦੱਸਿਆ ਕਿ ਸਾਡੀ ਕੱਲੇ ਦੀ ਡੈਸਟਨੀ ਹੀ ਨਹੀਂ ਹੈ, ਅਸੀਂ ਕਲੈਕਟਿਵ ਹੈ, ਅਸੀਂ ਹਿਊਮਨ ਕਾਈਂਡ, ਮਾਨਸ ਕੀ ਜਾਤ ਸਭ ਹੈ ਇੱਕ ਹੈ ਪਹਿਚਾਨ ਬੋ, ਸਾਡੀ ਪਛਾਣ ਹੈ। ਔਰ ਸਾਡਾ ਦੁੱਖ ਵੀ, ਸੁੱਖ ਵੀ, ਪੀੜ ਵੀ, ਔਰ ਜਦੋਂ ਕ੍ਰਾਈਸਿਸ, ਇਹ ਬੇਸ਼ਕਲ, ਜਿਸ ਦੀ ਸ਼ਕਲ ਵੀ ਕਿਸੇ ਨੇ ਨਹੀਂ ਦੇਖੀ, ਕੋਵਿਡ-19 ਦੀ, ਉਹਨੇ ਕਿਵੇਂ ਸਾਰੀ ਇਨਸਾਨੀਅਤ ਨੂੰ ਵੀ ਇਕੱਠੇ ਕਰਕੇ ਇੱਕ ਥਾਂ ਤੇ ਰੱਖਿਆ, ਕਿਵੇਂ ਦੁਨੀਆ ਭਰ ਦੇ ਵਿੱਚ ਇੱਕ ਸਾਰਤਾ ਦਿਸੀ ਸਫਰਿੰਗ ਚੋਂ, ਕਿ ਇੱਥੇ ਵੀ ਕੋਵਿਡ ਪਹੁੰਚ ਗਈ, ਉੱਥੇ ਵੀ ਪਹੁੰਚ ਗਈ। ਪਿਆਰ ਸਾਡਾ ਇੱਕ ਤੋਂ ਦੂਜੀ ਥਾਂ ਪਹੁੰਚਿਆ ਕਿ ਨਹੀਂ, ਅਸੀਂ ਨਹੀਂ ਪਹੁੰਚਾਇਆ, ਪਰ ਉਸਨੇ ਸਭ ਥਾਂ ਪਹੁੰਚਾ ਕੇ ਇੱਕ ਖੌਫ, ਇੱਕ ਡਰ, ਔਰ 6 ਮਹੀਨੇ ਦੇ ਬੱਚੇ ਤੋਂ ਲੈ ਕੇ 116-17 ਸਾਲ ਤੱਕ ਦੇ ਸਭ ਦੇ ਨੱਕ ਦੇ ਉੱਤੇ ਜਿਹੜੇ ਨੇ ਉਹ ਮਾਸਕ ਬੰਨੀਆਂ ਗਈਆਂ, ਔਰ ਦਿਲਾਂ ਦੇ ਅੰਦਰ ਕਿਤੇ ਖੌਫ, ਕਿਤੇ ਡਰ। ਔਰ ਜੇ ਦੇਖਣਾ ਹੋਏ ਕਿ ਇੰਡੀਵਿਜੂਅਲਿਜ਼ਮ ਕੀ ਹੁੰਦਾ ਹੈ, ਅਸੀਂ ਜੇ ਆਪਣੇ ਖਿੱਤੇ 'ਚ ਦੇਖੀਏ ਕਿ ਘਰਦਿਆਂ ਨੇ ਆਪਣੇ ਜਿਹੜੇ ਮਾਰੇ ਗਏ ਕੋਵਿਡ ਨੂੰ, ਉਹਨਾਂ ਨੂੰ ਸਾੜਨ ਤੋਂ ਨਾ ਕਰ ਦਿੱਤੀ, ਅੰਤਮ ਉਹਨਾਂ ਦੀਆਂ ਕਿਰਿਆਵਾਂ ਕਰਨ ਤੋਂ ਨਾ ਕਰ ਦਿੱਤੀ, ਦੂਸਰਿਆਂ ਨੇ ਆ ਕੇ ਵਲੰਟੀਅਰ ਕੀਤਾ ਕਿ ਅਸੀਂ ਇਵੇਂ ਜਿਹੜਾ ਅਸੀਂ ਕਰਦੇ ਹਾਂ। ਔਰ ਇਹ ਜਦੋਂ ਅੱਜ ਅਸੀਂ ਗੱਲ ਕਰ ਰਹੇ ਹਾਂ, ਇਸ ਵਰਾ 2020 ਦੇ ਵਿੱਚ ਲਗਭਗ 17 ਲੱਖ ਲੋਕ ਕੋਵਿਡ-19 ਕਾਰਨ ਮੌਤ ਦੀ ਗੋਦ ਵਿੱਚ ਸੌਂ ਗਏ, ਔਰ 82 ਮਿਲੀਅਨ ਜਿਹੜੇ ਨੇ ਉਹ ਇਨਫੈਕਟਡ ਹੋਏ। ਔਰ ਇਸ ਦੇ ਵਿੱਚ ਜਿਸ ਅਸੀਂ ਆਈਡੀਅਲ ਮੁਲਕ 'ਚ ਬੈਠੇ ਹਾਂ, ਅਮਰੀਕਾ, ਜਿੱਥੋਂ ਦੀਆਂ ਸਾਇੰਸ ਦੀਆਂ ਕਾਢਾਂ, ਮੈਡੀਕਲ ਵਰਲਡ ਦੀ ਪ੍ਰੋਗਰੈਸ, ਔਰ ਇਹ ਕਿ ਭਾਈ ਇੱਥੇ ਤਾਂ ਦਿਲ ਵੀ ਬਦਲ ਜਾਂਦੇ ਨੇ, ਜਿਗਰ ਦਾ ਵੀ ਟ੍ਰਾਂਸਪਲਾਂਟ ਹੋ ਜਾਂਦਾ ਹੈ, ਕਿਡਨੀਜ਼ ਵੀ ਬਦਲ ਜਾਂਦੀਆਂ, ਔਰ ਇਸ ਦੁਨੀਆ ਦੇ ਵਿੱਚ ਹੀ ਡੋਲੀ ਦੇ ਥੱਲੇ ਜਿਹੜਾ ਉਹ ਬਿਲਕੁਲ ਨਵਾਂ ਬੀਇੰਗ, ਜਿਹੜੀ ਜੈਨੇਟਿਕਸ ਦੇ ਵਿੱਚ ਕਿੱਥੋਂ ਤੱਕ ਪਹੁੰਚ ਹੋ ਗਈ ਕਿ ਜੀ ਅਸੀਂ ਕਲੋਨਿੰਗ ਕਰ ਲਈ ਹੈ। ਲੇਕਿਨ 3 ਲੱਖ ਦੇ ਕਰੀਬ ਲੋਕ ਸਿਰਫ ਅਮਰੀਕਾ ਦੇ ਵਿੱਚ ਮਰੇ, ਔਰ ਭਾਰਤ, ਜਿੱਥੋਂ ਦਾ ਫਰੋਡੀਆ ਨੋਟੰਕੀਬਾਜ਼ ਪ੍ਰਾਈਮ ਮਿਨਿਸਟਰ ਇਹ ਕਹਿੰਦਾ ਸੀ ਕਿ महाभारत की जंग हमने 18 दिन में जीती थी, ये 21 दिन में जीतेंगे। 1.5 ਲੱਖ ਦੇ ਕਰੀਬ ਮੌਤਾਂ ਉੱਥੇ ਵੀ ਹੋਈਆਂ ਨੇ, ਔਰ ਕਿਵੇਂ ਮਿਲੀਅਨਸ ਜਿਹੜੇ ਨੇ ਉਹਨਾਂ ਨੇ ਸਫਰ ਕੀਤਾ। ਸੋ ਇਹ ਸਾਰੀ ਪੇਨ ਹੈ। ਔਰ ਹਾਲਾਂ ਇਸ ਗੱਲ ਦੇ ਉੱਤੇ ਜਦੋਂ ਇਸ ਵਰੇ ਦੀ ਸ਼ੁਰੂਆਤ ਫਰਵਰੀ ਦੇ ਵਿੱਚ 2020 ਚ ਕੋਵਿਡ-19 ਦੀ ਪਹਿਲੇ ਕੇਸਾਂ ਦਾ ਜ਼ਿਕਰ ਹੁੰਦਾ ਹੈ,
ਵੁਹਾਨ ਤੋਂ ਉਹਦੀ ਸ਼ੁਰੂਆਤ ਦੀ ਗੱਲ ਹੁੰਦੀ ਹੈ ਅੱਛਾ ਔਰ ਦਸੰਬਰ ਤੱਕ ਪਹੁੰਚਦੇ ਆ ਇਹ ਸੀ ਕਿ ਵੈਕਸੀਨ ਆ ਗਈ, ਇਹਦੇ 'ਚ ਕੋਈ ਸ਼ੱਕ ਨਹੀਂ। ਫਾਈਜ਼ਰ ਨੇ ਬ੍ਰੇਕ ਥਰੂ ਕੀਤਾ, ਹੁਣ ਆਕਸਫੋਰਡ ਨੇ ਵੀ ਕਰ ਲਿਆ। ਲੇਕਿਨ ਇਸ ਤੋਂ ਪਹਿਲਾਂ ਕਿ ਅਸੀਂ ਇਹ ਨਵਾਂ ਵਰ੍ਹਾ ਇਸ ਖੁਸ਼ੀ ਦੇ ਨਾਲ ਮਨਾਉਂਦੇ ਕਿ ਜੀ ਭਾਵੇਂ ਆਈ ਸੀ ਆਪਦਾ ਮੁਸੀਬਤ 2020 'ਚ, ਪਰ 2020 'ਚ ਅਸੀਂ ਇਹਦਾ ਹੱਲ ਲੱਭ ਲਿਆ, ਅਸੀਂ ਵੈਕਸੀਨ ਬਣਾ ਲਈ ਹੈ। ਅੱਛਾ ਪਰ ਜਾਂਦੇ ਜਾਂਦੇ ਇਸ ਵੈਕਸੀਨ ਨੇ ਵੀ ਪੁੱਠੀ ਛਾਲ ਮਾਰੀ ਤੇ ਆਪਣੀ ਇੱਕ ਹੋਰ ਭੈਣ ਨੂੰ ਵਿੱਚ ਛੱਡਤਾ। ਹੁਣ ਕਹਿਣ ਲੱਗੇ ਇਹ ਮਿਊਟੇਟਡ ਫਾਰਮ ਨਵੀਂ, ਔਰ ਇਹ ਜ਼ਿਆਦਾ ਸਪਰੈਡ, ਔਰ ਦੁਬਾਰਾ ਇੱਥੇ ਹਸਪਤਾਲ ਭਰੇ ਨੇ ਸਾਰੇ ਯੂਰਪ ਦੇ ਵਿੱਚ, ਲੋਕਡਾਊਨ ਹੈ। ਔਰ ਅੱਜ ਜਦੋਂ ਕਿ ਅਸੀਂ ਨਿਊ ਈਅਰ ਈਵ ਤੇ ਪ੍ਰੋਗਰਾਮ ਕਰ ਰਹੇ ਹਾਂ, ਇਹ ਤਾਂ ਜ਼ਰੂਰ ਹੈ ਵੀ ਸਾਡੀ YouTube ਜਿਹੜੀ ਇੱਥੇ ਲਾਈਵ ਨਹੀਂ ਸੀ, ਉਹ ਅੱਜ ਚੱਲ ਪਈ ਹੈ। ਅਸੀਂ ਤਾਂ ਇਹਨੂੰ ਨਿਊ ਈਅਰ ਗਿਫਟ ਕਹਿ ਸਕਦੇ ਹਾਂ। ਲੇਕਿਨ ਜੇ ਹਾਲ ਦੇਖਣਾ ਹੋਏ ਕਿ ਭਾਈ ਹੈ ਕਿ ਜਦੋਂ ਨਵੇਂ ਸਾਲ ਦੀ ਗੱਲ ਹੁੰਦੀ ਸੀ, ਕਿਉਂਕਿ ਜਿਹੜੀ ਨਿਊ ਈਅਰ ਦੀ ਬਿਗਨਿੰਗ ਹੈ, ਜਦੋਂ ਸੂਰਜ ਦੀਆਂ ਪਹਿਲੀਆਂ ਕਿਰਨਾਂ ਪੈਂਦੀਆਂ ਨੇ, ਉਹਦੇ 'ਚ ਨਿਊਜ਼ੀਲੈਂਡ, ਆਸਟ੍ਰੇਲੀਆ, ਉੱਥੇ ਸਭ ਤੋਂ ਪਹਿਲਾਂ ਸੂਰਜ ਚੜ੍ਹਦਾ ਔਰ ਉੱਥੋਂ ਹੀ ਸੈਲੀਬ੍ਰੇਸ਼ਨ ਦੀ ਸ਼ੁਰੂਆਤ ਹੁੰਦੀ ਹੈ। ਸਿਡਨੀ ਓਪਰਾ ਹਾਊਸ ਫਾਇਰਵਰਕਸ ਜਿਹਨੂੰ ਦੁਨੀਆ ਦੇਖਦੀ ਸੀ, ਔਰ ਉਸ ਬਾਰੇ ਇਹ ਖਬਰ ਹੈ, ਫਾਇਰਵਰਕਸ ਐਕਸਪਲੋਡ ਓਵਰ ਐਮਪਟੀ ਸਟਰੀਟਸ ਐਜ਼ 2020 ਸਲਿੰਕਸ ਅਵੇ ਇਨਟੂ ਹਿਸਟਰੀ, ਕਿ ਭਾਈ ਖਾਲੀ ਗਲੀਆਂ ਬਾਜ਼ਾਰ ਸਭ ਕਿਤੇ ਵੀ ਨਹੀਂ ਹੈ। ਔਰ ਈਵਨ ਅੱਜ ਦੇ ਦਿਨ ਜਦੋਂ ਕਿ ਪੋਪ ਆਪਣਾ ਨਵੇਂ ਸਾਲ ਦਾ ਮਾਸ ਕਰਦੇ ਨੇ, ਵੈਟੀਕਨ ਤੋਂ ਮੈਸੇਜ ਹੁੰਦਾ ਹੈ, ਕੈਥੋਲਿਕਸ ਲਗਭਗ 1.5-2 ਬਿਲੀਅਨ ਲੋਕ ਕੈਥੋਲਿਕ ਨੇ, ਤੇ ਉਹ ਉੱਥੇ ਵੀ, ਕਿਉਂਕਿ ਇਟਲੀ ਔਰ ਫਰਾਂਸ ਉਹਦੀ ਤਾਂ ਕਰਫਿਊ ਹੈ ਰਾਤ ਦਾ, ਹੁਣ ਇੰਨੀ ਤੇਜ਼ੀ ਨਾਲ ਇਹ ਮਿਊਟੇਟਡ ਫਾਰਮ ਜਾ ਰਹੀ ਹੈ। ਔਰ ਵੈਸੇ ਵੀ ਜਿਹੜਾ ਉਹਨੇ ਅਦਰਵਾਈਜ਼ ਵੀ ਮਾਸ ਦੇਣਾ ਸੀ, ਪੋਪ ਸਾਹਿਬ ਵੀ ਜਿਹੜੇ ਨੇ ਉਹ ਸ਼ਿਆਟਿਕਾ ਦੇ ਨਾਲ ਸਫਰ ਕਰ ਰਹੇ ਨੇ, ਜਿਹਨੂੰ ਅਸੀਂ ਰੀਂਹ ਦੀ ਦਰਦ ਕਹਿੰਦੇ ਹਾਂ, ਬਹੁਤ ਤਕਲੀਫਦੇਹ ਹੁੰਦੀ ਹੈ। ਸੋ ਉਹ ਵੀ ਉਹਨਾਂ ਨੇ ਕੈਂਸਲ ਕੀਤਾ। ਔਰ ਇਹ ਜਿਹੜਾ ਇੱਕ ਮੈਂ ਨਜ਼ਰਸਾਨੀ ਜ਼ਰੂਰ ਇੰਟਰਨੈਸ਼ਨਲ ਇਸ ਖਬਰ ਦੀ ਕਰਵਾਉਣਾ ਚਾਹੁੰਦਾ ਕਿ ਬਈ ਅੱਜ ਜਿਹੜਾ ਸਿਡਨੀ ਹੈ ਉਹ ਇੱਕ ਘੋਸਟ ਟਾਊਨ ਹੈ, ਔਰ ਇਹ ਕ੍ਰੀਪੀ ਸੈਂਡ ਆਫ ਫॉर ਏ ਈਅਰ, ਕਿ ਇਸ ਤੋਂ ਵੱਧ ਕੇ ਅੱਜ ਤੱਕ ਦੀ ਲਿਵਿੰਗ ਮੈਮਰੀ 'ਚ ਕਿਸੇ ਨੇ ਵੀ ਕ੍ਰੀਪੀ ਸਾਲ ਨਹੀਂ ਦੇਖਿਆ। ਔਰ ਹਾਲਾਂ ਇੱਕ ਪ੍ਰੀਮੀਅਰ ਨੇ ਤਾਂ ਇਹ ਕਿਹਾ ਕਿ ਗੁੱਡ ਰੀਡੈਂਸ 2020, ਹੈਲੋ 2021 ਚੰਗਾ ਹੋਇਆ ਛੁਟਕਾਰਾ ਹੋਇਆ। ਹੁਣ ਚਲੋ 2021 ਨੂੰ ਹੈਲੋ ਹੀ ਕਹੋ ਮਿੱਠੇ ਮੂੰਹ ਨਾਲ, ਹੁਣ ਉਹ ਕਿੰਨਾ ਕੁ ਮਿੱਠਾ ਰਹਿੰਦਾ ਹੈ। ਔਰ ਇਹਦੇ 'ਚ ਉਹਨੇ ਕਿਹਾ ਕਿ ਨੋ ਲਾਈਟ ਸ਼ੋ ਵਿਲ ਇਲੂਮੀਨੇਟ ਬੀਜਿੰਗ ਫਰਮ ਦਾ ਟਾਪ ਆਫ ਦਾ ਟੀਵੀ ਟਾਵਰ, ਕਿਉਂਕਿ ਸਿਡਨੀ ਤੋਂ ਬਾਅਦ ਆਸਟ੍ਰੇਲੀਆ ਦੂਜਾ ਹੁੰਦਾ ਹੈ, ਬੀਜਿੰਗ ਦੇ ਵਿੱਚ ਟੀਵੀ ਟਾਵਰ ਤੋਂ ਜਿਹੜਾ ਲਾਈਟ ਸ਼ੋ ਹੁੰਦਾ। ਫਿਰ ਟ੍ਰੈਫਲਗਾਰ ਸਕੁਆਇਰ ਜਿਹੜਾ ਫਰਾਂਸ ਦੇ ਵਿੱਚ, ਲੰਡਨ ਦਾ ਲਾਇਨਸ ਆਫ ਲੰਡਨਸ ਟ੍ਰੈਫਲਗਾਰ ਸਕੁਆਇਰ ਵਿਲ ਬੀ ਬੈਰੀਕੇਟਡ ਆਫ, ਜਿੱਥੋਂ ਹੁਣ ਟ੍ਰੈਫਲਗਾਰ ਸਕੁਆਇਰ ਹੈ ਔਰ ਸਿਡਨੀ ਓਪਰਾ ਹਾਊਸ ਹੈ, ਇਹ ਸਾਰੇ ਵੀ। ਰੋਮ ਵੈਟੀਕਨ ਦੀ ਗੱਲ ਕੀਤੀ, ਕਰਾਊਡਸ ਵਿਲ ਨਾਟ ਅਸੈਂਬਲ ਇਨ ਸੇਂਟ ਪੀਟਰ ਸਕੁਆਇਰ, ਦਾ ਪੀਪਲ ਵਿਲ ਲੀਡ ਨੋ ਮਾਸ, ਦਾ ਰੈਵਲਰਸ ਵਿਲ ਨਾਟ ਮੇਕ ਦੇਅਰ ਈਅਰਲੀ ਡਾਈਵ ਇਨਟੂ ਦਾ ਟਾਈਬਰ, ਕਿਉਂਕਿ ਉਹ ਟਾਈਬਰ 'ਚ ਡਾਈਵ ਕਰਦੇ ਨੇ, ਉਹ ਵੀ ਨਹੀਂ ਹੈ। ਹੁਣ ਆਪਣੇ ਸ਼ਹਿਰ ਦੀ ਗੱਲ ਕਰ ਰਹੀ ਹੈ, ਰੋਸ਼ਨੀਆਂ, ਟਾਈਮ ਸਕੁਆਇਰ, ਕਿੰਨੇ ਹਜ਼ਾਰਾਂ ਨਹੀਂ ਲੱਖਾਂ ਲੋਕ ਇੱਕ ਦੂਜੇ 'ਚ ਵੱਜਦੇ ਹੁੰਦੇ ਸੀ ਕਿ ਜੀ ਉੱਤੋਂ ਗੇਂਦ ਡਿੱਗਣਾ, ਬਾਲ ਡਿੱਗਦਾ ਦੇਖਣਾ। ਇੱਕ ਵਾਰੀ ਅਸੀਂ ਵੀ ਸ਼ੁਰੂ 'ਚ ਹੁੰਦਾ ਠੁਰੂ ਠੁਰੂ ਕਰਦੇ ਆ, ਜਦੋਂ ਡਿੱਗਿਆ ਚਾਰ 'ਚ ਫਿਰ ਇਹ ਚੀਕਾਂ, ਮੈਂ ਕਿਹਾ ਜੀ ਆਹੀ ਦੇਖਣ ਲਈ ਆਹੀ ਦੇਖ। ਲੇਕਿਨ ਮਤਲਬ ਹੁਣ ਉਹ ਨਾ ਕਿ ਵਕਤ ਦਾ ਬੰਬ ਡਿੱਗਣਾ, ਬਾਲ ਦਾ ਤਾਂ ਮਤਲਬ ਇਹ ਹੋਣਾ ਚਾਹੀਦਾ ਕਿ ਭਾਈ ਇਹ ਵਕਤ ਜਿਹੜਾ ਹੈ ਬੰਬ ਵਾਂਗ ਹੁੰਦਾ ਹੈ ਨਾ। ਜਿਵੇਂ ਇੱਕ ਬੜੀ ਪਪੂਲਰ ਫਿਲਮ ਸੀ, ਔਰ ਉਹ ਹਮੇਸ਼ਾ ਹੀ ਉਹਦੀ ਬਲਰਾਜ ਸਾਹਨੀ ਦਾ ਉਹਦੇ 'ਚ ਕਾਫੀ ਅੱਛਾ ਰੋਲ ਸੀ, ਪਰ ਉਹਦਾ ਇੱਕ ਗੀਤ ਜਾਂ ਸੌਂਗ ਜਿਹੜਾ ਅਕਸਰ ਇਸ ਥੀਮ ਦੇ ਨਾਲ ਵੀ ਮੈਚ ਕਰਦਾ ਹੈ ਕਿ ਵਕਤ ਕੇ ਦਿਨ ਔਰ ਰਾਤ, वक्त के कल और आज, वक्त की हर शय गुलाम, वक्त का हर शय पे राज, आदमी को चाहिए वक्त से डर कर रहे, कौन जाने किस घड़ी वक्त का बदले निज़ाम। कदों की बदल जाना है ਉਸ ਤੋਂ ਡਰਨਾ, ਵਕਤ ਰੱਬ ਦਾ ਹੀ ਬਣਾਇਆ ਹੋਇਆ ਹੈ, ਇਹਦਾ ਮਤਲਬ ਹੈ ਰੱਬ ਤੋਂ ਡਰਨਾ। ਔਰ ਹੁਣ ਇਹ ਕਹਿੰਦੇ ਨੇ ਕਿ ਅੱਜ ਜਦੋਂ ਬ੍ਰੌਡਵੇ ਦੇ ਉੱਤੇ ਟਾਈਮ ਸਕੁਆਇਰ ਆਈ ਬੋਰਡ ਡਿੱਗੇਗਾ, ਇੱਥੇ ਲੱਖਾਂ ਲੋਕ ਨਹੀਂ ਹੋਣਗੇ, ਆਡੀਅੰਸ ਵਿਲ ਬੀ ਸਮਾਲ, ਪ੍ਰੀ ਸਿਲੈਕਟਡ, ਆਲਰੇਡੀ ਰਿਜ਼ਰਵੇਸ਼ਨ ਹੈ,
ਔਰ ਜਿਹੜੇ ਸਭ ਤੋਂ ਵੱਡੇ ਇਸ ਕੋਵਿਡ-19 ਦੇ ਵਿੱਚ ਜਿਨ੍ਹਾਂ ਲਈ ਲਫ਼ਜ਼ ਕੋਵਿਡ ਵਾਰੀਅਰਸ ਇਸਤੇਮਾਲ ਕੀਤਾ ਗਿਆ ਐਂਡ ਰਾਈਟਲੀ ਸੋ, ਅੱਛਾ ਉਹਦੇ 'ਚ ਮੈਡੀਕਲ ਵਰਲਡ, ਡਾਕਟਰਸ, ਨਰਸਿਸ, ਟੈਕਨੀਸ਼ੀਅਨਸ, ਮੈਡੀਕਲ ਐਂਬੂਲੈਂਸ ਲੀਡ ਕਰਨ ਵਾਲੇ, ਔਰ ਸਾਰੇ ਪਾਸੇ ਕ੍ਰੀਮੇਸ਼ਨ, ਅੱਛਾ ਗ੍ਰੇਵਯਾਰਡਸ, ਕਿਹਨਾਂ ਹਾਲਾਤਾਂ ਦੇ ਵਿੱਚ ਜਦੋਂ ਘਰ ਵਾਲੇ ਛੱਡ ਕੇ ਦੌੜ ਗਏ, ਅੱਛਾ ਔਰ ਇਹ 911 ਸਰਵਿਸਿਜ਼ ਜਿਹੜੇ ਹੂਟਰ ਦੇ ਨਾਲ ਸਾਰਾ ਦਿਨ ਰਾਤ, ਕਈਆਂ ਨੇ ਹਫਤਾ ਨੀਂਦ ਨਹੀਂ ਕੀਤੀ। ਨਿਊਯਾਰਕ 'ਚ ਜਿੱਥੇ ਕਿੰਨੀਆਂ ਲਾਸ਼ਾਂ ਉੱਠੀਆਂ ਨੇ, ਅਸੀਂ ਤਾਂ ਉਹ ਹੂਟਰ ਵੱਜਦੇ ਥੱਲੋਂ ਦੀ ਕੀ ਹੁੰਦਾ ਰਿਹਾ ਸਾਰਾ। ਸੋ ਉਹਨਾਂ ਨੂੰ ਇਹਨਾਂ ਨੇ ਪਹਿਲ ਦਿੱਤੀ ਹੈ, ਔਰ ਆਲਰੇਡੀ ਜਿਹੜੀ ਵੈਕਸੀਨੇਸ਼ਨ ਵੀ ਆਈ ਹੈ ਉਹਦਾ ਪਹਿਲੇ ਸ਼ਾਟ ਜਿਹੜੇ ਨੇ ਉਹ ਮੈਡੀਕਲ ਔਰ ਦੂਸਰੇ ਐਸੈਂਸ਼ੀਅਲ ਸਰਵਿਸਿਜ਼ ਵਾਲਿਆਂ ਅੱਛਾ ਨੂੰ ਨੇ। ਔਰ ਇਹ ਜਿਹੜਾ ਇਹ ਵੀ ਜਿਹੜੇ ਹੋਣਗੇ 6 ਫੀਟ ਅਪਾਰਟ, ਉਹ ਸਾਰੀਆਂ ਪ੍ਰੀਕਾਸ਼ਨਸ ਦੇ ਨਾਲ। ਔਰ ਇਸ ਸਾਰੇ ਚੋਂ ਜਿਹੜਾ ਇੱਕ ਕੋਟ ਹੈ ਮਾਰਕਲ ਜਰਮਨੀ ਦੀ, ਉਹਨਾਂ ਨੇ ਕਿਹਾ, ਆਈ ਕੈਨ ਓਨਲੀ ਇਮੈਜਿਨ ਹਾਊ ਬਿਟਰ ਇਟ ਮਸਟ ਫੀਲ ਫॉर ਦੋਜ਼ mourning loved ones lost to corona or who are having to fight against the repercussions of an illness when the virus is disputed and denied by some hopeless individuals। ਇਹ ਉਹਨਾਂ ਨੇ ਕਿਹਾ ਕਿ ਭਾਈ ਜਦੋਂ ਅੱਜ ਅਸੀਂ ਇਸ ਨੂੰ ਦੇਖ ਰਹੇ ਹਾਂ, ਅੱਛਾ ਉਹਨਾਂ ਸਾਰਿਆਂ ਨੂੰ ਯਾਦ ਕਰੀਏ ਜਿਨ੍ਹਾਂ ਦੇ ਪਿਆਰੇ ਵਿਛੜ ਗਏ, ਜਿਹੜੇ ਅੱਜ ਵੀ ਲੱਖਾਂ ਦੀ ਗਿਣਤੀ ਦੇ ਵਿੱਚ ਜਿਹੜੀ ਹੈ ਉਹ ਬਹਾਦਰੀ ਦੇ ਨਾਲ ਲੜਾਈ ਲੜ ਰਹੇ ਨੇ। ਔਰ ਇਸ ਸਾਰੇ ਚੋਂ ਇਹ ਸਬਕ ਹੀ ਸਾਡੇ ਲਈ ਹੈ ਕਿ ਅਲਟੀਮੇਟਲੀ ਜਿਸ ਰੱਬ ਨੇ ਇਹ ਕਾਇਨਾਤ ਬਣਾਈ ਹੈ, ਅਸੀਂ ਇਸ ਕਾਇਨਾਤ ਦੇ ਇੱਕ ਛੋਟੇ ਜਿਹੇ ਪਲੈਨਟ ਦੇ ਉੱਤੇ ਇੱਕ ਛੋਟੀ ਜਿਹੀ ਹਸਤੀ ਵਾਲੇ, ਜਿਹਨੂੰ ਟਾਈਨੀ ਕਹਿੰਦੇ ਨੇ, ਉਹ ਸਾਡਾ ਵਜੂਦ ਹੈ। ਔਰ ਜੇ ਅਸੀਂ ਉਸ ਵੱਡੀ ਕਾਇਨਾਤ ਦੇ ਮਾਲਕ ਨਾਲੋਂ ਉਹ ਸਾਰੀ ਸਗਲ ਸਮੱਗਰੀ ਤੁਮਰੇ ਸੂਤਰਧਾਰੀ, ਜਿਹੜੀ ਧਾਗੇ 'ਚ ਬੰਨੀ ਹੋਈ ਸਾਰੀ ਸਮੱਗਰੀ ਹੈ, ਭੈ ਵਿੱਚ ਸੂਰਜ, ਭੈ ਵਿੱਚ ਚੰਦ, ਇਸ ਸਾਰੇ ਤੋਂ ਦੂਰ ਹੋਵਾਂਗੇ ਤੇ ਬਹੁਤ ਵਾਰ ਫਿਰ ਕੁਛ ਨਾ ਕੁਛ ਐਸਾ ਵਾਪਰਦਾ ਜਿਸ ਨਾਲ ਕਿਵੇਂ ਨਿਬੜਨਾ, ਕਿਵੇਂ ਨਜਿੱਠਣਾ, ਅਸੀਂ ਉਸ ਨੂੰ ਸਮਝ ਨਹੀਂ ਪਾਵਾਂਗੇ। ਸੋ ਇੱਕ ਤਾਂ ਵਰਾ 2020 ਇਸ ਕੋਵਿਡ ਦੀ ਭੇਟ ਹੋਇਆ, ਔਰ ਜ਼ਾਹਰ ਹੈ 2021 ਚ ਵੀ ਉਹਦੀ ਛੋਟੀ ਭੈਣ ਕਿ ਵੱਡੀ ਭੈਣ ਮਿਊਟੇਟਡ ਉਹ ਵੀ ਆ ਗਈ ਹੈ। ਔਰ ਫਿਰ ਹੁਣ ਇਹ ਗੱਲ ਮੁਕੰਮਲ ਨਹੀਂ ਹੋਏਗੀ ਅਮਰੀਕਾ ਦੇ ਹਵਾਲੇ ਨਾਲ ਵੀ ਔਰ ਭਾਰਤ ਦੇ ਹਵਾਲੇ ਨਾਲ ਵੀ, ਜੇ ਅਸੀਂ ਟਵਿਨ ਭਰਾਵਾਂ ਦੀ ਗੱਲ ਨਾ ਕਰੀਏ। ਉਹਨਾਂ ਦੇ ਵਿੱਚ ਟਰੰਪ ਔਰ ਮੋਦੀ, ਕੁਝ ਵੀ ਹੋ ਸਕਦਾ ਹੈ। ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ, ਕਿਉਂਕਿ ਜ਼ਾਹਰ ਹੈ ਕਿ ਬੇਸ਼ੱਕ ਭਾਰਤ ਦੇ ਵਿੱਚ ਤਾਂ ਚੋਣਾਂ ਪਿਛਲੇ ਵਰੇ ਹੋਈਆਂ, ਔਰ ਜਿਸ ਕਿਸਮ ਦਾ ਨੌਟੰਕੀ ਮਾਸਟਰ ਦੁਬਾਰਾ ਚੁਣ ਕੇ ਆਇਆ ਨੌਟੰਕੀ ਕਰਕੇ, ਉਹਨੇ 1 ਸਾਲ ਦੇ ਵਿੱਚ ਕੀ ਕਰ ਦਿੱਤਾ ਹੈ ਉਹ ਤਾਂ ਸਾਹਮਣੇ ਹੈ। ਔਰ ਦੂਸਰੇ ਸੈਗਮੈਂਟ 'ਚ ਅਸੀਂ ਵੇਰਵੇ ਨਾਲ ਗੱਲ ਕਰਾਂਗੇ ਕਿ ਕਿਵੇਂ ਭਾਰਤ ਦਾ ਹਸ਼ਰ ਵੀ ਸੋਵੀਅਤ ਯੂਨੀਅਨ ਵਰਗਾ ਹੋਣ ਜਾ ਰਿਹਾ। ਪਰ ਅਮਰੀਕਾ, ਜਿਹਨੂੰ ਬੀਕਨ ਆਫ ਹੋਪ, ਡੈਮੋਕ੍ਰੇਸੀ, ਗ੍ਰੇਟੈਸਟ ਡੈਮੋਕ੍ਰੇਸੀ, ਇੱਕ ਸਿਸਟਮ ਜਿਹੜਾ 1776 ਦੀ ਡੈਕਲੇਰੇਸ਼ਨ ਆਫ ਇੰਡੀਪੈਂਡੈਂਸ ਤੋਂ ਬਾਅਦ ਇਨ ਪਲੇਸ, ਜਿਹਦੇ 'ਚ ਜੇ ਲੂਫੋਲ ਵੀ ਆਏ ਵਕਤਨ ਬਾ ਵਕਤਨ ਉਹ ਪਲੱਗ ਹੁੰਦੇ ਗਏ, ਅਮੈਂਡਮੈਂਟਸ ਆਈਆਂ, ਚੇਂਜਸ ਆਈਆਂ, ਪਰ ਇੱਕ ਇਕੱਲੇ ਬੰਦੇ ਨੇ, ਟਰੰਪ ਸਾਹਿਬ ਨੇ ਦੱਸ ਦਿੱਤਾ ਹੈ ਕਿ ਛੋਟੇ ਜਿਹੇ ਲੂਫੋਲ ਨੂੰ ਵੱਡਾ ਮਗੌਰਾ ਕਿਵੇਂ ਬਣਾਇਆ ਜਾ ਸਕਦਾ। ਔਰ ਹੋਪਫੁਲੀ ਹੁਣ ਤਾਂ ਬੇਸ਼ੱਕ ਲੀਗਲ ਚੈਲੰਜਸ ਵੀ ਖਤਮ ਹੋ ਗਏ, ਔਰ ਇਸ ਸਾਰੇ ਚੋਂ ਅਮਰੀਕਾ ਦਾ ਜਿਹੜਾ ਰੁਤਬਾ ਥੱਲੇ ਨੂੰ ਗਿਆ। ਔਰ ਇਹ ਗੱਲ ਮੈਂ ਹੀ ਨਹੀਂ ਕਹਿ ਰਿਹਾ, ਬਾਈਡਨ ਜਿਹੜੇ ਕਿ 20 ਤਰੀਕ ਤੋਂ ਬਾਅਦ 21 ਨੂੰ ਪ੍ਰੈਜ਼ੀਡੈਂਟ ਹੋਣਗੇ, ਉਹਨਾਂ ਨੇ ਕਿਹਾ US ਵਿਲ ਰੀਕਲੇਮ ਇਟਸ ਕ੍ਰੈਡੀਬਿਲਿਟੀ ਟੂ ਲੀਡ ਫ੍ਰੀ ਵਰਲਡ। ਕਿ ਇਹ ਹੁਣ ਜਦੋਂ ਰੀਕਲੇਮ ਹੁੰਦਾ ਮਤਲਬ ਇਹ ਹੈ ਕਿ ਜੋ ਕੁਝ ਤੁਹਾਡੇ ਕੋਲ ਸੀ ਉਹ ਤੁਸੀਂ ਗਵਾ ਲਿਆ। ਸੁਪਰ ਪਾਵਰ, ਇੱਕ ਆਈਡੀਅਲ, ਕਿਵੇਂ ਯੂਰਪੀਅਨ ਯੂਨੀਅਨ ਦੇ ਨਾਲ, ਨੈਟੋ ਦੇ ਨਾਲ, ਕਿਵੇਂ ਚਾਈਨਾ ਦੇ ਨਾਲ, ਕਿਵੇਂ ਅਦਰਵਾਈਜ਼ ਸਾਰੀਆਂ ਹੀ ਕਲਾਈਮੇਟ ਨਾਲ ਰਿਲੇਟਡ ਐਗਰੀਮੈਂਟ, ਈਰਾਨ ਦੇ ਨਾਲ, ਮਿਡਲ ਈਸਟ ਕੀ ਚੱਲ ਰਿਹਾ ਹੈ, ਇਜ਼ਰਾਈਲ ਟਰੰਪ ਨੇ ਕੀ ਕੀਤਾ ਮਿਲ ਕੇ, ਇਹ ਸਾਰੇ ਨੂੰ ਜੇ ਤੁਸੀਂ ਦੇਖੋ ਤੇ ਬਿਲਕੁਲ ਬਾਈਡਨ ਦੇ ਲਫ਼ਜ਼ ਕਿ US ਵਿਲ ਰੀਕਲੇਮ ਇਟਸ ਕ੍ਰੈਡੀਬਿਲਿਟੀ ਖਤਮ, ਕ੍ਰੈਡੀਬਿਲਿਟੀ ਹੁੰਦੀ ਹੈ। ਇੱਥੇ ਵੀ ਤੁਸੀਂ ਅਦਾਲਤਾਂ ਦੇ ਫੈਸਲੇ ਦੇਖੋ, ਬਹੁਤ ਵਾਰ ਐਵੀਡੈਂਸ ਜਿੰਨਾ ਮਰਜ਼ੀ ਵਕੀਲ ਦੇ ਰਿਹਾ ਹੋਏ ਆਪਣੇ ਕਲਾਇੰਟ ਲਈ, ਜੱਜ ਇੱਕ ਲਾਈਨ ਹੀ ਲਿਖਦਾ ਹੈ ਕਿ ਦਾ ਪਰਸਨ ਡੋਂਟ ਸੀਮਸ ਟੂ ਬੀ ਕ੍ਰੈਡੀਬਲ। ਉਹਦੇ ਥੱਲੇ ਹੀ ਹੁਣ ਤੁਸੀਂ ਜਿਹੜਾ ਉਹ ਕਰ ਲਓ। ਪਾਕਿਸਤਾਨ ਦੇ ਕਨਸਟੀਟਿਊਸ਼ਨ 'ਚ ਵੀ ਜਦੋਂ ਸਾਦਕ ਤੇ ਅਮੀਨ ਦੀ ਗੱਲ ਹੁੰਦੀ ਹੈ ਕਿ ਵੀ ਬੰਦਾ ਸਾਦਕ ਤੇ ਅਮੀਨ ਹੋਏ, ਬੇਸ਼ੱਕ
ਇਹਨੂੰ ਸਿਆਸੀ ਡੈਫੀਨੇਸ਼ਨ 'ਚ ਵੀ ਉੱਥੇ ਜ਼ਿਆਦਾ ਵਰਤਿਆ ਜਾ ਰਿਹਾ, ਪਰ ਇਹੀ ਹੈ ਕ੍ਰੈਡੀਬਿਲਿਟੀ ਹੈ ਕਿ ਵੀ ਜੋ ਬੰਦਾ ਕਹਿ ਰਿਹਾ ਹੈ, ਇੱਕ ਸਿਸਟਮ ਹੈ, ਸਿਸਟਮ ਤੇ ਟਰਸਟ ਸੀ, ਸਾਰੇ ਦੇਖਦੇ ਸੀ ਅਮਰੀਕਾ ਆਈਡੀਅਲ ਡੈਮੋਕ੍ਰੇਸੀ, ਲੇਕਿਨ ਇਸ ਸਾਰੇ ਚੋਂ ਔਰ ਈਵਨ ਅਜੇ ਵੀ ਜਦੋਂ ਕਿ ਬਿਲਕੁਲ ਦਿਨ 2021 ਨੇ ਨਵੀਂ ਟ੍ਰਾਂਜੀਸ਼ਨ ਦੇ, ਕੱਲ੍ਹ ਹੀ ਬਾਈਡਨ ਦਾ ਸੀ, ਬਾਈਡਨ ਐਕਿਊਜ਼ਸ US ਡਿਫੈਂਸ ਡਿਪਾਰਟਮੈਂਟ ਆਫ obstruction ਔਨ ਟ੍ਰਾਂਜੀਸ਼ਨ, ਕਿ ਵੀ ਇਹ ਜਿਹੜੀ ਹੈ ਟ੍ਰਾਂਜੀਸ਼ਨ ਦੇ ਵਿੱਚ ਜਿਹੜੇ ਡਿਫੈਂਸ ਵਾਲੇ ਨੇ ਕੋਆਪਰੇਟ ਨਹੀਂ, ਕਿਉਂਕਿ ਉਹਨਾਂ ਦੀ ਹਜ਼ਾਰਾਂ ਬੰਦਿਆਂ ਦੀ ਟੀਮ ਇੱਧਰ ਹੁੰਦੀ ਹੈ, ਹਜ਼ਾਰਾਂ ਜਿਨ੍ਹਾਂ ਨੇ ਉਹਨਾਂ ਨੂੰ ਟ੍ਰੇਨਡ ਕਰਨਾ, ਉਹਨਾਂ ਨੂੰ ਇਨਫੋਰਮੇਸ਼ਨ ਹੀ ਨਹੀਂ ਦੇ ਰਹੇ। ਔਰ ਇਸ ਸਾਰੇ ਚੋਂ ਅਮਰੀਕਾ 'ਚ ਇਹ ਮੈਸ ਹੈ, ਭਾਰਤ 'ਚ ਜੋ ਮੈਸ ਹੈ ਉਹ ਅਸੀਂ ਗੱਲ ਕਰਾਂਗੇ ਕਿ ਕਿਵੇਂ ਅੱਜ ਇਸ ਜਦੋਂ ਕਿ ਨਵੇਂ ਸਾਲ ਦੀਆਂ ਵਧਾਈਆਂ ਦੀ ਗੱਲ ਹੋ ਰਹੀ ਹੈ, ਲੱਖਾਂ ਸਾਡੇ ਭੈਣ ਭਰਾ ਕਿਵੇਂ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਨੇ ਔਰ 40 ਤੋਂ ਜ਼ਿਆਦਾ ਮੌਤਾਂ ਹੋ ਚੁੱਕੀਆਂ ਨੇ, ਸ਼ਹੀਦ ਹੋ ਚੁੱਕੇ ਨੇ, ਔਰ ਕਿਵੇਂ ਉਹ ਹਿਟਲਰ ਦਾ ਅਵਤਾਰ ਨਾਜ਼ੀ ਮੋਦੀ ਜਿਹੜਾ ਉਹ ਕਿਸ ਕਿਸਮ ਦੀਆਂ ਨੀਤੀਆਂ ਅਪਣਾ ਰਿਹਾ। ਔਰ ਇਹੀ ਨਹੀਂ, ਯੂਰਪ ਦੇ ਵਿੱਚ ਬੋਰਿਸ ਜੌਨਸਨ ਜਿਹੜਾ ਹੁਣ ਜਾ ਰਿਹਾ ਉੱਥੇ ਚੀਫ ਗੈਸਟ ਬਣ ਕੇ 26 ਜਨਵਰੀ ਨੂੰ, ਕਿਸ ਕਿਸਮ ਦਾ ਇਹਨਾਂ ਦਾ ਰਵੱਈਆ ਹੈ। ਔਰ 3 ਸਿੱਖ ਨੌਜਵਾਨ ਫੜੇ ਨੇ ਜੀ, ਉਹ ਕੋਈ ਰੁਲਦਾ ਸਿੰਘ ਨਾਂ ਦਾ RSS ਦਾ, ਉਹਨੂੰ ਮਾਰਿਆ ਸੀ ਜੀ ਇੰਨੇ ਸਾਲ ਪਹਿਲਾਂ। ਔਰ ਹਾਲਤ ਹੁਣ ਬੇਸ਼ੱਕ ਬ੍ਰਿਟਨ ਵਾਲੇ ਇਹਨੂੰ ਸੈਲੀਬ੍ਰੇਟ ਵੀ ਕਰ ਰਹੇ ਹੋਣਗੇ, ਕੁਝ ਲੋਕ ਜ਼ਿਆਦਾਤਰ ਰਿਪੈਂਟ ਹੀ ਕਰ ਰਹੇ ਨੇ ਕਿ ਜਿਹੜਾ ਬ੍ਰਿਟਨ ਦਾ ਯੂਰਪੀਅਨ ਯੂਨੀਅਨ ਚੋਂ ਨਿਕਲਣਾ ਹੈ, ਬ੍ਰੈਕਜ਼ਿਟ ਜਿਹਨੂੰ ਕਹਿੰਦੇ ਨੇ। ਲੇਕਿਨ ਕਿੰਨੀ ਚਾਰ ਚਫੇਰੇ ਕਨਫਿਊਜ਼ਨ ਹੈ, ਭੰਬਲ ਭੂਸ ਹੈ ਕਿ ਬੋਰਿਸ ਜੌਨਸਨ ਦਾ ਪਿਓ ਜਿਹੜਾ ਹੈ, ਉਹਦਾ ਨਾਂ ਸਟੈਨਲੀ ਜੌਨਸਨ ਹੈ, ਉਹਨੇ ਅੱਜ ਅਪਲਾਈ ਕੀਤਾ ਹੈ ਫ੍ਰੈਂਚ ਸਿਟੀਜ਼ਨਸ਼ਿਪ ਲਈ। ਉਹ ਖਿਲਾਫ ਸੀ ਕਿ ਨਿਕਲਣਾ ਨਹੀਂ ਚਾਹੀਦਾ। British PM's father to apply for French citizenship. Stanley Johnson, a former member of European Parliament, had voted to remain in Britain's 2016 referendum. ਹੁਣ ਇਹਦੇ ਤੋਂ ਦੇਖੋ ਕਿ ਪੁੱਤਰ ਜਿਹੜਾ ਹੈ ਉਹ ਅੱਗੇ ਨੈਗੋਸ਼ੀਏਟ ਲੀਡ ਕਰਕੇ ਉਹਨੇ ਅੱਡ ਕਰ ਲਿਆ ਕਿ ਉਹ ਕਹਿੰਦਾ ਮੈਂ ਇੱਥੇ ਨਹੀਂ ਬ੍ਰਿਟਨ 'ਚ, ਮੈਂ ਤਾਂ ਫਰਾਂਸ ਦੀ ਸਿਟੀਜ਼ਨਸ਼ਿਪ ਲੈਣੀ ਹੈ, ਮੇਰੀ ਮਾਂ ਵੀ ਫ੍ਰੈਂਚ ਸੀ, ਫਲਾਣਾ ਸੀ, ਢਿਮਕਾ ਸੀ। ਪਰ ਇਹ ਇੱਕ ਅਪਵਾਦ ਵੀ ਦੱਸ ਰਿਹਾ ਕਿ ਕਿੱਧਰ ਨੂੰ ਗੱਲ ਜਾ ਰਹੀ ਹੈ। ਬਾਕੀ ਜਿਵੇਂ ਕਹਿੰਦੇ ਨੇ ਕਿ ਕਿਸੇ ਲਈ ਮਾਂ ਵਾਦੀ ਤੇ ਕਿਸੇ ਲਈ ਸਵਾਦੀ। ਬੇਸ਼ੱਕ ਇਸ ਕਰੋਨਾ ਦੀ ਸ਼ੁਰੂਆਤ ਵੁਹਾਨ ਚੋਂ ਹੋਈ ਮੰਨੀ ਜਾਂਦੀ ਹੈ, ਚਾਈਨਾ 'ਚ, ਲੇਕਿਨ ਇਸ ਸਾਰੇ ਦੌਰ ਦੇ ਵਿੱਚ ਚੀਨ ਨੇ ਜਿਵੇਂ ਹੈਂਡਲ ਕੀਤਾ ਸਾਰੇ ਨੂੰ, ਔਰ ਇਕਨੋਮਿਕਲੀ ਵੀ। ਸੋ ਅਮਰੀਕਾ ਔਰ ਚਾਈਨਾ ਦੇ ਜਿੱਥੇ ਸਿੰਘ ਫਸੇ, ਚੀਨ ਅੱਗੇ ਨਿਕਲ ਕੇ ਆ ਗਿਆ। ਔਰ ਜਿਵੇਂ ਜਿਹੜੀ ਇਹਨਾਂ ਦੀ ਫਾਈਨੈਂਸ਼ੀਅਲ ਮਾਰਕੀਟ ਨਾਲ ਰਿਲੇਟਡ ਜਿਹੜੀਆਂ ਵੀ ਬਾਡੀਜ਼ ਨੇ, ਉਹਨਾਂ ਨੇ ਕਿਹਾ ਕਿ 2028 ਤੱਕ ਚਾਈਨਾ ਅਮਰੀਕਾ ਨੂੰ ਪਿੱਛੇ ਛੱਡ ਦੇਗਾ ਇਕਨੋਮੀ ਦੇ ਵਿੱਚ। ਸੋ ਇੱਕ ਜਦੋਂ ਅਸੀਂ 2020 ਦੀ ਗੱਲ ਕਰ ਰਹੇ ਹਾਂ, ਇਹ ਚਾਈਨਾ ਦੀ ਐਮਰਜੈਂਸ ਜਿਹੜੀ ਹੈ, ਇਹ ਆਪਣੇ ਆਪ ਦੇ ਵਿੱਚ ਇੱਕ ਸਬੂਤ ਹੈ ਕਿ ਕਿਵੇਂ ਈਵਨ ਡਿਫਿਕਲਟ ਸਿਚੁਏਸ਼ਨਸ 'ਚ ਵੀ ਕਿਸੇ ਦਾ ਕੁਝ ਬਣ ਜਾਂਦਾ ਹੈ, ਕਿਸੇ ਦਾ ਬਣਿਆ ਜਾਂਦਾ ਲੱਗਦਾ ਹੈ। ਕਿਉਂਕਿ ਜਦੋਂ ਅਸੀਂ ਡੈਥਸ ਔਰ ਸਫਰਿੰਗ ਦੀ ਗੱਲ ਕਰ ਰਹੇ ਹਾਂ, ਫਿਰ ਇਕੱਲੇ ਦੁਨੀਆ ਭਰ 'ਚ ਹੀ ਨਹੀਂ, ਅਮਰੀਕਾ 'ਚ ਵੀ ਜੇ ਅਸੀਂ ਦੇਖੀਏ ਅਨਐਮਪਲੋਇਮੈਂਟ ਕਿਵੇਂ, ਸਾਡੇ ਕਿੰਨੇ ਭੈਣ ਭਰਾ ਜਿਹੜੇ ਕੋਈ ਟੈਕਸੀ ਲਾਈਨ, ਟਰੱਕਿੰਗ, ਦੂਜੇ ਸਵਾਏ ਸਟੋਰਾਂ ਤੋਂ ਸਟੋਰਸ ਨੇ, ਕਿਉਂਕਿ ਅਮਰੀਕਾ 'ਚ ਚਲੋ ਇਹ ਵੀ ਟਰੰਪ ਦਾ ਥੈਂਕ ਯੂ ਹੈ ਕਿ ਉਹਨੇ ਜਿਹੜਾ ਪੈਕੇਜ ਦਿੱਤਾ US ਕਾਂਗਰਸ ਨੇ $3 ਟ੍ਰਿਲੀਅਨ ਦਾ ਦਿੱਤਾ, ਜਾਂਦੇ ਜਾਂਦੇ ਵੀ 999 ਕਿ ਕਿੰਨੇ ਬਿਲੀਅਨ ਡਾਲਰ ਦਾ ਮਿਲਿਆ। ਹਾਲਾਂਕਿ ਉਹ ਕਹਿੰਦਾ ਸੀ ਨਹੀਂ $2,000 ਹਰ ਇੱਕ ਦੇ ਖਾਤੇ ਜਾਣਾ ਚਾਹੀਦਾ, ਪਰ ਬਹੁਤ ਬੁਰੀ ਤਰ੍ਹਾਂ ਸਫਰਿੰਗ ਹੈ। ਔਰ ਇਹ 2021 ਹੋਰ ਵੀ ਵਰਸਟ ਹੋਏਗਾ। ਸੋ ਜਿੱਥੇ ਅਸੀਂ ਇਸ ਪੀਰੀਅਡ ਦੇ ਵਿੱਚ ਖੁਦਗਰਜ਼ੀ ਵੀ ਦੇਖੀ, ਘਰਦਿਆਂ ਦਾ ਹੀ ਆਪਣਿਆਂ ਤੋਂ ਛੁਟਕਾਰਾ ਪਾਉਣ ਦਾ, ਨੇੜੇ ਨਾ ਲੱਗਣ ਦੀ ਗੱਲ ਵੀ ਦੇਖੀ, ਗਰੀਡ ਦੂਸਰੇ ਪਾਸਿਓਂ ਜਿਨ੍ਹਾਂ ਨੇ ਫਾਇਦਾ ਵੀ ਚੁੱਕਣ ਦੀ ਕੋਸ਼ਿਸ਼ ਕੀਤੀ, ਚੀਜ਼ਾਂ ਮਹਿੰਗੀਆਂ ਵੇਚਣ ਦੀ। ਲੇਕਿਨ ਇਹਦੇ 'ਚ ਇਨਸਾਨੀਅਤ ਦਾ ਵੀ ਬੈਸਟ ਪਾਰਟ, ਜਿੱਥੇ ਆਪਣੀਆਂ ਜਾਨਾਂ ਖਤਰੇ 'ਚ ਪਾ ਕੇ ਕਿਵੇਂ ਦੂਸਰਿਆਂ ਦੀ ਸੇਵਾ ਦੇ ਲਈ ਲੋਕ ਨਿਕਲੇ। ਔਰ ਇਸ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਇਹੋ ਜਿਹੀਆਂ ਕਹਾਣੀਆਂ ਵੀ, ਔਰ ਘਰਾਂ 'ਚ ਸਾਰੇ ਬੈਠ ਗਏ। ਪਹਿਲੀ ਵਾਰ ਹੈ ਕਿ ਪਰਿਵਾਰਾਂ ਨੂੰ ਪਤਾ ਲੱਗਿਆ ਪਰਿਵਾਰ ਹੁੰਦਾ ਕੀ ਹੈ। ਅੱਗੇ ਬਾਹਰੋਂ ਘਰ ਨਹੀਂ ਸੀ ਆਉਂਦੇ, ਹੁਣ ਉਹ ਕਹਿੰਦੇ ਵੀ ਜਾਣਾ ਕਦੋਂ ਹੈ ਘਰੋਂ। ਸੋ ਉਹਨੇ ਜਿੱਥੇ ਸਾਂਝਾਂ ਵੀ ਪੈਦਾ ਕੀਤੀਆਂ, ਪਰ ਤੁਸੀਂ ਉਹਦੀਆਂ ਪ੍ਰੋਬਲਮਸ ਵੀ ਦੇਖਦੇ ਹੋ, ਵਾਇਲੈਂਸ ਵੀ ਹੈ, ਬੱਚੇ ਵੀ ਅੱਕੇ ਹੋਏ ਨੇ, ਸਿਆਣੇ ਵੀ ਅੱਕੇ ਹੋਏ ਨੇ। ਔਰ ਇਸ ਸਾਰੇ ਚੋਂ ਜੇ ਅਸੀਂ ਸਿੱਖ ਨੁਕਤਾ ਨਿਗਾਹ ਤੋਂ ਗੱਲ ਕਰੀਏ ਤੇ ਸਿੱਖ ਕੌਮ ਦਾ ਬੈਸਟ ਜਿਹੜਾ ਸੇਵਾ ਦਾ ਲੰਗਰ,
ਔਰ ਖਤਰਿਆਂ ਨੂੰ ਮਜ਼ਾਕ ਕਰਨਾ, ਖਤਰਿਆਂ ਨਾਲ ਖੇਡਣਾ, ਇਹ ਇੱਕ ਥਾਂ ਤੇ ਨਹੀਂ, ਔਰ ਇਹਨੂੰ ਕਿਸੇ ਨੇ ਆਰਗੇਨਾਈਜ਼ ਨਹੀਂ ਕੀਤਾ, ਆਪ ਮੁਹਾਰੇ ਦੁਨੀਆ ਭਰ ਦੇ ਵਿੱਚ। ਔਰ ਮੈਂ ਸਮਝਦਾ ਵੀ ਜਦੋਂ ਕਦੇ ਅਸੀਂ ਉਹ ਗੁਰੂ ਨਾਨਕ ਸਾਹਿਬ ਦੇ ਜੀਵਨ ਦੀ ਇੱਕ ਕਹਾਣੀ ਬਿਆਨ ਕੀਤੀ ਜਾਂਦੀ ਹੈ ਕਿ ਇੱਕ ਪਿੰਡ 'ਚੋਂ ਆਏ ਤੇ ਲੋਕਾਂ ਨੇ ਜਿਹੜਾ ਉਹ ਵੱਟੇ ਮਾਰੇ, ਉਹਨਾਂ ਨੇ ਕਿਹਾ ਵੀ ਇਹ ਤੁਰੇ ਰਹਿੰਦੇ ਨੇ ਵਿਹਲੇ ਜੇ ਲੋਕ, ਉਹ ਟਿਕਣ ਵੀ ਨਹੀਂ ਦਿੱਤਾ। ਤੇ ਗੁਰੂ ਸਾਹਿਬ ਮੁਸਕਰਾਉਂਦੇ ਜਿਹੜੇ ਨੇ, ਵਸਦੇ ਰਹੋ ਵਸਦੇ ਰਹੋ ਵਸਦੇ ਰਹੋ ਕਹਿ ਕੇ ਅੱਗੇ ਨਿਕਲ ਗਏ। ਔਰ ਅਗਲਾ ਜਿੱਥੇ ਮੁਕਾਮ ਕੀਤਾ, ਲੋਕਾਂ ਨੇ ਖਿੜੇ ਮੱਥੇ ਵੈਲਕਮ ਕੀਤਾ, ਉਹਨਾਂ ਨੇ ਸਤਸੰਗ ਕੀਤਾ, ਗੱਲਾਂ ਸੁਣੀਆਂ, ਸੇਵਾ ਕੀਤੀ। ਅਗਲੇ ਦਿਨ ਗੁਰੂ ਨਾਨਕ ਸਾਹਿਬ ਭਾਈ ਮਰਦਾਨਾ ਤੁਰ ਪਏ, ਕਹਿੰਦੇ ਉਜੜ ਜਾਓ ਉਜੜ ਜਾਓ ਉਜੜ ਜਾਓ। ਭਾਈ ਮਰਦਾਨਾ ਉਦੋਂ ਤਾਂ ਚੁੱਪ ਰਿਹਾ, ਥੋੜੀ ਦੇਰ ਬਾਅਦ ਜਿਵੇਂ ਮੁਸਾਫਰ ਔਰ ਜਿਹੜੇ ਸਾਥੀ ਕਰਦੇ ਨੇ, ਕਹਿੰਦੇ ਬਾਬਾ ਮੈਨੂੰ ਤੇਰੀ ਵੀ ਸਮਝ ਨਹੀਂ ਆਈ, ਇੰਨੇ ਸਾਲ ਤੇਰੇ ਨਾਲ ਹੋ ਗਏ, ਸਾਰੇ ਤੁਰਿਆ ਹੋਇਆ ਜਦੋਂ ਦਾ ਮੈਂ ਸਭ ਕੁਝ ਛੱਡ ਛਡਾ ਕੇ, ਕਿ ਭਾਈ ਜਿਨ੍ਹਾਂ ਤੋਂ ਕਹਿੰਦੇ ਵੱਟੇ ਮਾਰੇ ਨੇੜੇ ਨਹੀਂ ਲੱਗਣ ਦਿੱਤਾ, ਉਹਨਾਂ ਨੂੰ ਵਸਾ ਕੇ ਆਏ ਹੋ, ਤੇ ਜਿਨ੍ਹਾਂ ਨੇ ਇੰਨੀ ਦੇਖੋ ਕਿੰਨੀ ਸੇਵਾ ਕੀਤੀ, ਉਹਨਾਂ ਨੂੰ ਉਜਾੜ ਕੇ ਆਏ ਹੋ। ਤੇ ਗੁਰੂ ਸਾਹਿਬ ਨੇ ਕਿਹਾ ਵੀ ਨਹੀਂ ਮਰਦਾਨੇ, ਚੰਗੇ ਲੋਕ ਉਜੜ ਕੇ ਜਿੱਥੇ ਵੀ ਜਾਣਗੇ ਉਹ ਚੰਗਿਆਈਆਂ ਨਾਲ ਲੈ ਕੇ ਜਾਣਗੇ ਔਰ ਦੁਨੀਆ ਦਾ ਭਲਾ ਹੋਏਗਾ। ਔਰ ਮੈਂ ਕਈ ਵਾਰ ਇਹ ਸਮਝਦਾ ਵੀ ਸ਼ਾਇਦ ਇਹ ਪਿੰਡਾਂ ਦੇ ਨਾਲ ਤਾਂ ਗੱਲ ਜੁੜ ਗਈ, ਇਹ ਗੁਰੂ ਨਾਨਕ ਨੇ ਆਪਣੀ ਉਮਤ ਨੂੰ ਹੀ ਕਿਹਾ ਕਿ ਭਾਈ ਜਿਨ੍ਹਾਂ ਨੂੰ ਤੁਹਾਡੀ ਮੇਰੇ ਪਿਆਰ ਦਾ ਸੁਨੇਹਾ ਸਮਝ ਆ ਗਿਆ, ਖਲਕਤ ਦੀ ਸੇਵਾ ਦੀ ਗੱਲ, ਤੁਸੀਂ ਉਜੜੋ। ਬੇਸ਼ੱਕ ਉਸ ਦੇ ਬਹਾਨੇ ਤਾਂ ਹਿਸਟਰੀ 'ਚ ਬਣਦੇ ਨੇ ਕੁਛ ਨਾ ਕੁਛ, ਇੱਧਰ ਉੱਧਰ 18ਵੀਂ ਸਦੀ ਦੀਆਂ ਜੰਗਾਂ ਨੇ, 20ਵੀਂ ਸਦੀ 'ਚ 47 ਦਾ ਦੁਖਾਂਤ ਹੈ, ਜੂਨ 84 ਦਾ ਹੈ, ਨਵੰਬਰ 84 ਦਾ ਹੈ, ਪੰਜਾਬ ਦੇ ਵਿੱਚ ਇੱਕ ਦਹਾਈ ਪੂਰੀ ਨਸਲ ਕੁਸ਼ੀ ਦਾ ਹੈ ਜਿਹਨੇ ਸਿੱਖਾਂ ਨੂੰ ਦੁਨੀਆ ਭਰ 'ਚ ਖਿਲਾਰ ਦਿੱਤਾ ਹੈ। ਔਰ ਅੱਜ 150 ਤੋਂ ਜ਼ਿਆਦਾ ਦੇਸ਼ਾਂ 'ਚ, ਜਿੱਥੇ ਸ਼ਾਇਦ ਅਮਰੀਕਾ ਦੀਆਂ ਵੀ ਐਮਬੈਸੀਆਂ ਨਹੀਂ ਹੋਣੀਆਂ, ਸਾਡੇ ਨਿਸ਼ਾਨ ਸਾਹਿਬ ਗੁਰੂ ਦੇ ਗੁਰਦੁਆਰੇ ਨੇ, ਝੂਲਦੇ ਨੇ। ਔਰ ਇਸ ਕੋਵਿਡ-19 ਦੇ ਪੀਰੀਅਡ 'ਚ ਜਿਹੜਾ ਬੈਸਟ ਸੀ ਸਿੱਖ ਦੇ ਉਸ ਫੇਥ ਦਾ, ਸਿੱਖ ਦੇ ਕਰੈਕਟਰ ਦਾ, ਉਹ ਬਾਹਰ ਨਿਕਲ ਕੇ ਆਇਆ। ਔਰ ਮੈਂ ਸਮਝਦਾ ਕਿ ਵੀ ਕਿੰਨਿਆਂ ਨੇ, ਮੈਂ ਨਿਊਯਾਰਕ 'ਚ ਦੇਖਦਾ ਇੱਕ ਸਟੇਜ ਆਈ, ਇੰਨਾ ਵੱਡਾ ਸਿਸਟਮ ਇਹਨਾਂ ਦਾ, ਇੰਨੀ ਵੱਡੀ ਇਕਨੋਮੀ ਇਹਨਾਂ ਦੇ ਕੋਲ ਨਹੀਂ ਸੀ ਕਰਨ ਲਈ। ਇਹਨਾਂ ਨੇ ਯੂਨਾਈਟਿਡ ਸਿੱਖਸ ਨੂੰ ਅਪਰੋਚ ਕੀਤਾ, ਉਹਨਾਂ ਨੇ ਅੱਗੋਂ ਵਰਲਡ ਸਿੱਖ ਪਾਰਲੀਮੈਂਟ ਨੂੰ, ਗੁਰਦੁਆਰਿਆਂ ਨੂੰ ਕਿ ਜੀ 1,30,000 ਮੀਲ ਅਗਲੇ ਦਿਨ, ਕਿਉਂਕਿ ਲੋਕ ਤਾਂ ਬਿਲਕੁਲ ਘਰਾਂ ਦੇ ਵਿੱਚ ਜਿਹੜੇ ਨੇ ਉਹ ਬਿਲਕੁਲ ਦਰੜੇ ਹੋਏ ਸੀ, ਉਹਨਾਂ ਦੇ ਲਈ ਕੋਈ ਨਹੀਂ ਸੀ। ਔਰ ਕਿਵੇਂ ਸਾਡੇ ਨੌਜਵਾਨ, ਮੈਂ ਹੈਰਾਨ ਹੈ, ਹਾਲਾਂਕਿ ਕੁਝ ਥਾਂ ਤੇ ਖੌਫ ਹੁੰਦਾ ਹੈ ਲੇਕਿਨ ਉਹ ਨਿਕਲੇ, ਉਹਨਾਂ ਚੋਂ ਹਾਲਾਂਕਿ ਕੁਝ ਨੇ ਸਫਰ ਕੀਤਾ ਕੋਵਿਡ-19 ਤੋਂ, ਲੇਕਿਨ ਵਾਹ, ਮੈਂ ਕਿਹਾ ਵੀ ਇਹ ਹੈ, ਇਹ ਜਿਹੜੇ ਬਾਬੇ ਨਾਨਕ ਨੇ ਸੱਚਾ ਸੌਦਾ, ਖਰਾ ਸੌਦਾ 20 ਰੁਪਏ ਦਾ ਜਿਹੜਾ ਪਾਇਆ ਹੋਇਆ ਉਹਨੇ ਦਿੱਤਾ। ਸੋ ਅਸੀਂ ਕਨਕਲੂਡ ਕਰੀਏ ਕਿ ਅਲਟੀਮੇਟਲੀ ਕਾਇਨਾਤ, ਧਰਤੀ, ਦੁੱਖ ਸੁੱਖ, ਵਕਤ, ਇਹ ਸਭ ਉਸ ਦੀ ਰਜ਼ਾ 'ਚ ਹੈ। ਔਰ ਅਸੀਂ ਅਰਦਾਸ ਕਰਦੇ ਹਾਂ, ਦੁਆ ਕਰਦੇ ਹਾਂ ਰੱਬ ਦੇ ਅੱਗੇ, ਜਿਸ ਨੂੰ ਗੁਰੂ ਅਮਰਦਾਸ ਜੀ ਨੇ ਜਿਹੜੇ ਲਫ਼ਜ਼ ਇਸ ਦੁਆ ਲਈ ਕਹੇ, ਉਹੀ ਸਾਡੀ ਦੁਆ ਹੈ। ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ, ਜਿਤ ਦੁਆਰੈ ਉਭਰੈ ਤਿਤੈ ਲਿਹੋ ਉਬਾਰ। ਕਿ ਹੇ ਵਾਹਿਗੁਰੂ, ਹੇ ਰੱਬ, ਹੇ ਅੱਲਾਹ ਤਾਲਾ, ਇਹ ਸਾਰਾ ਸੰਸਾਰ ਸੜ ਰਿਹਾ ਹੈ, ਵਿਕਾਰਾਂ ਦੀ ਅੱਗ ਦੇ ਵਿੱਚ ਵੀ, ਵਾਇਸਿਸ ਦੀ ਅੱਗ ਦੇ ਵਿੱਚ ਵੀ, ਦੁੱਖਾਂ ਦੀ ਅੱਗ ਦੇ ਵਿੱਚ ਵੀ, ਤੇਰੇ ਤੋਂ ਵਿਛੋੜੇ ਦੀ ਅੱਗ ਦੇ ਵਿੱਚ ਵੀ। ਆਪਣੀ ਕਿਰਪਾ ਕਰ, ਰਹਿਮਤ ਕਰ, ਮਿਹਰ ਕਰ, ਇਹਨਾਂ ਨੂੰ ਉਬਾਰ, ਜਿਸ ਪਾਸਿਓਂ ਵੀ ਜਿਵੇਂ ਵੀ ਹੈ, ਇਸ ਡੁੱਬਦੀ ਲੋਕਾਈ ਨੂੰ, ਡੁੱਬਦੀ ਖਲਕਤ ਨੂੰ ਆਪਣੀ ਮਿਹਰ ਦੀ ਨਜ਼ਰ ਨਾਲ ਉਬਾਰ ਲੈ। ਔਰ ਇਹੀ ਹੈ ਕਿ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇੱਥੇ ਲੈਣੇ ਆ ਬ੍ਰੇਕ। ਵਿਊਅਰਸ, ਤੁਸੀਂ ਇਹ ਨਾ ਸਮਝੋ ਕਿ 2020 ਜਾ ਰਿਹਾ ਹੈ ਔਰ ਸਾਨੂੰ ਤੁਹਾਡੀ ਸਪੋਰਟ ਦੀ, ਤੁਹਾਡੇ ਵਿਸ਼ਵਾਸ ਦੀ, ਤੁਹਾਡੇ ਪਿਆਰ ਦੀ ਅੱਗੋਂ ਵੀ ਜ਼ਰੂਰਤ ਹੈ। ਸੋ ਅਸੀਂ ਤੁਹਾਡੇ ਬੜੇ ਹੀ ਥੈਂਕਸ ਬੋਲਾਂਗੇ, ਤੁਸੀਂ 2020 ਤੱਕ ਸਾਨੂੰ ਆਪਣਾ ਪਿਆਰ ਤੇ ਵਿਸ਼ਵਾਸ ਔਰ ਡੋਨੇਸ਼ਨ ਭੇਜੀ ਹੈ। ਸੋ 2021 ਦੇ ਵਿੱਚ ਵੀ ਸਾਨੂੰ ਤੁਹਾਡੇ ਪਿਆਰ ਤੇ ਵਿਸ਼ਵਾਸ ਦੀ ਜ਼ਰੂਰਤ ਹੈ। ਸੋ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ chiviri4.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ 1 ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਡੋਨੇਟ ਕਰਨ ਲਈ
ਬੈਂਕ ਅਕਾਊਂਟ, ਜ਼ੈਲ, ਹਰ ਕਿਸਮ ਦਾ ਕ੍ਰੈਡਿਟ ਕਾਰਡ, ਡੈਬਿਟ ਕਾਰਡ, ਪੇਪਲ ਦੀ ਵਰਤੋਂ ਕਰ ਸਕਦੇ ਹੋ। ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37 ਲੌਂਗਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ ਸਾਡੇ ਈਮੇਲ ਪਤੇ ਤੇ spot@tv4.tv ਤੇ ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਂਦੇ ਹਾਂ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।